ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਸਰੋਤਿਓ। ਅੱਜ ਤੁਹਾਡੇ ਲਈ ਅਸੀਂ ਮਈ 12 ਦਾ ਸ਼ਾਮ ਦਾ ਜਿਹੜਾ ਮੰਗਲਵਾਰ ਦਾ ਪ੍ਰੋਗਰਾਮ ਅਪਡੇਟ ਅਮਰੀਕਾ ਲੈ ਕੇ ਹਾਜ਼ਰ ਹੋਏ ਹਾਂ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਸ ਉਹਨਾਂ ਦਾ ਧੰਨਵਾਦ ਕਰਦੇ ਹਾਂ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ 408 272 2500 ਦੇ ਉੱਤੇ। ਇਸ ਦੇ ਨਾਲ ਅਮਰਜੀਤ ਸਿੰਘ ਫਰੈਸਡੋ, ਬਲਦੇਵ ਸਿੰਘ ਨਾਗਰਾ ਮੰਟੀਕਾ, ਅਵਤਾਰ ਸਿੰਘ ਮੰਜ਼ਿਲ ਕਲੋਵਿਸ, ਮਨਜੀਤ ਸਿੰਘ ਫਰੀਮਾਉਂਟ, ਮੱਖਣ ਸਿੰਘ ਮਾਨ ਵਿਸਕੌਨਸਨ, ਉੱਪਰ ਡਿਜੀਟਲ ਸਟੂਡੀਓ ਯੂਬਾ ਸਿਟੀ ਵਾਲੇ, ਜਿਹੜੇ ਵੀਡੀਓਗ੍ਰਾਫੀ, ਫੋਟੋਗ੍ਰਾਫੀ, ਫੋਟੋ ਐਡੀਟਿੰਗ ਦਾ ਕੰਮ ਕਰਦੇ ਹਨ। ਹੋਰ ਜਾਣਕਾਰੀ ਲਈ ਕਾਲ ਕਰੋ ਉੱਪਰ ਡਿਜੀਟਲ ਸਟੂਡੀਓ ਯੂਬਾ ਸਿਟੀ ਦੇ ਜਸਵਿੰਦਰ ਉੱਪਲ ਹੁਣਾਂ ਨੂੰ 5302182360 ਦੇ ਉੱਤੇ। ਅਤੇ ਜੀ ਐਨ ਟਾਇਰ ਐਂਡ ਲੂਬ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਟਰੱਕ ਵਾਸ਼, ਆਇਲ ਚੇਂਜ, ਏਅਰ ਬ੍ਰੇਕ ਦਾ ਕੰਮ ਕਰਵਾ ਸਕਦੇ ਹੋ। ਨਵੇਂ ਪੁਰਾਣੇ ਟਾਇਰ ਵਾਜਿਬ ਕੀਮਤਾਂ 'ਤੇ ਖਰੀਦ ਸਕਦੇ ਹੋ। ਸੈਂਟਾ ਨੈਲਾ ਮਡੇਰਾ 'ਚ ਲੋਕੇਸ਼ਨ ਨੇ। ਕਾਲ ਨੇ ਮਸੋਤਾ 209 277 0113 ਦੇ ਉੱਤੇ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408 722 7698 ਦੇ ਉੱਤੇ। ਜੀ, ਅੱਜ ਦੀਆਂ ਖਬਰਾਂ ਵੱਲ ਆਈਏ। ਸਭ ਤੋਂ ਪਹਿਲਾਂ ਕੈਲੀਫੋਰਨੀਆ ਦੇ ਵਿੱਚ ਲਾਸ ਐਂਜਲਸ ਕਾਉਂਟੀ ਦੀ ਜੇ ਗੱਲ ਕਰਦੇ ਜਾਈਏ, ਉੱਥੇ ਦੇ ਜਿਹੜੇ ਆਫੀਸ਼ੀਅਲਸ ਆ ਉਹਨਾਂ ਨੇ ਵਾਰਨਿੰਗ ਦਿੱਤੀ ਆ ਵੀ ਜਿਹੜਾ ਲੋਕਡਾਊਨ ਆ ਲਾਸ ਐਂਜਲਸ ਦੇ ਵਿੱਚ ਜੁਲਾਈ ਦੇ ਐਂਡ ਤੱਕ ਜਾ ਸਕਦਾ ਹੈ। ਕੈਲੀਫੋਰਨੀਆ ਦੇ ਵਿੱਚ ਸਭ ਤੋਂ ਜ਼ਿਆਦਾ ਜਿਹੜੇ ਆ ਕਰੋਨਾ ਵਾਇਰਸ ਦੇ ਨਾਲ ਪੀੜਤ ਲੋਕ ਆ ਉਹ ਲਾਸ ਐਂਜਲਸ ਕਾਉਂਟੀ 'ਚ ਹੋ ਗਏ ਹੈਗੇ ਆ। ਹੁਣ ਤੱਕ ਲਾਸ ਐਂਜਲਸ ਕਾਉਂਟੀ ਦੇ ਵਿੱਚ 33,180 ਜਿਹੜੇ ਆ ਕੋਵਿਡ-19 ਜਿਹੜੀ ਹੈਗੀ ਆ ਉਹਦੇ ਨਾਲ ਪ੍ਰਭਾਵਿਤ ਹੈਗੇ ਆ। 1613 ਮੌਤਾਂ ਜਿਹੜੀਆਂ ਆ ਉਹ ਲਾਸ ਐਂਜਲਸ ਕਾਉਂਟੀ 'ਚ ਹੋਈਆਂ ਹੈਗੀਆਂ ਡਿਪਾਰਟਮੈਂਟ ਆਫ ਪਬਲਿਕ ਹੈਲਥ ਦੇ ਮੁਤਾਬਕ। ਕੈਲੀਫੋਰਨੀਆ ਦੇ ਗਵਰਨਰ ਗੈਬਨ ਨਿਊਸਮ ਨੇ ਇਹ ਅਨਾਊਂਸ ਕੀਤਾ ਸੀ ਵੀ ਉਹ ਬਹੁਤ ਜਲਦ ਕਾਫੀ ਕੁਛ ਪੂਰੀ ਕੈਲੀਫੋਰਨੀਆ 'ਚ ਖੋਲ੍ਹਣ ਜਾ ਰਹੇ ਆ, ਪਰ ਨਾਲ ਦੀ ਨਾਲ ਉਹਨੇ ਵਾਰਨਿੰਗ ਦਿੱਤੀ ਸੀ ਪਈ ਜਿਹੜੀ ਲੋਕਲ ਕਾਉਂਟੀ ਆਫਿਸਰਸ ਹੈਗੇ ਆ, ਕਾਉਂਟੀ ਦੇ ਹੈਲਥ ਡਿਪਾਰਟਮੈਂਟਸ ਆ, ਉਹਨਾਂ ਨੂੰ ਆਪ ਦੇਖਣਾ ਪੈਣਾ ਹੈਗਾ ਆ ਪਈ ਕਿੰਨਾ ਕੁ ਸੇਫ ਹੈਗਾ ਆ। ਲਾਸ ਐਂਜਲਸ ਕੈਲੀਫੋਰਨੀਆ ਦੇ ਵਿੱਚ ਬਹੁਤ ਹੀ ਜ਼ਿਆਦਾ ਪੋਪੂਲੇਸ਼ਨ ਵਾਲਾ ਜਿਹੜਾ ਏਰੀਆ ਹੈਗਾ ਆ, ਇਸ ਕਰਕੇ ਵੀ ਲੋਕ ਜਿਹੜੇ ਜ਼ਿਆਦਾ ਘਬਰਾਉਂਦੇ ਹੈਗੇ ਆਫੀਸ਼ੀਅਲਸ ਪਈ ਜੇ ਇੱਕਦਮ ਜਿਹੜਾ ਖੋਲ੍ਹ ਦਿੱਤਾ ਤੇ ਕਰੋਨਾ ਵਾਇਰਸ ਵਧਣ ਦੇ ਚਾਂਸ ਬਹੁਤ ਜ਼ਿਆਦਾ ਹੈਗੇ ਆ। ਸੋ ਜਿੰਨੀਆਂ ਵੀ ਰਿਪੋਰਟਸ ਆ ਰਹੀਆਂ ਉਹਨਾਂ ਦੇ ਮੁਤਾਬਕ ਕਹਿੰਦੇ ਪਈ ਬੀਚ ਵਗੈਰਾ ਖੁੱਲ੍ਹਣੇ ਸੀਗੇ, ਪਰ ਸਟਿਲ ਉਹ ਕਹਿੰਦੇ ਆ ਵੀ ਨੋ ਸਿਟਿੰਗ ਔਰ ਲਾਈਂਗ ਔਨ ਦਾ ਸੈਂਡ। ਜੇ ਖੋਲ੍ਹੇ ਵੀ ਤੇ ਮਾਸਕ ਜਿਹੜੇ ਆ ਉਹ ਹਰ ਇੱਕ ਨੂੰ ਰਿਕੁਆਇਰਡ ਹੋਊਗੇ। ਇਹ ਜਿਹੜੇ ਲਾਸ ਐਂਜਲਸ ਦੇ ਮੇਅਰ ਆ ਐਰਿਕ ਗਰਸੈਟੀ ਉਹਨਾਂ ਨੇ ਦੱਸਿਆ। ਜੀ ਬਿਲਕੁਲ ਹਰਜੋਤ ਸਿੰਘ ਜੀ, ਇਹ ਅਮਰੀਕਾ ਨੂੰ ਬਾਕੀ ਹੋਰ ਮੁਲਕਾਂ ਤੋਂ ਥੋੜ੍ਹਾ ਜਿਹਾ ਸਬਕ ਲੈਣ ਦੀ ਜ਼ਰੂਰਤ ਆ, ਕਾਹਲੀ ਨਹੀਂ ਪੈਣ ਦੀ ਜ਼ਰੂਰਤ। ਆਲਰੇਡੀ ਕਈ ਜਿਹੜੇ ਮੁਲਕ ਜਿੱਥੇ ਥੋੜ੍ਹਾ ਜਿਹਾ ਕੰਟਰੋਲ ਹੋਇਆ ਸੀ ਉਹਨਾਂ ਨੇ ਰੀਓਪਨ ਕਰਨਾ ਸ਼ੁਰੂ ਕੀਤਾ ਅਤੇ ਦੁਬਾਰਾ ਬਹੁਤ ਜ਼ਿਆਦਾ ਸਪਾਈਕ ਹੋਏ। ਸਿੰਗਾਪੁਰ ਉਸ ਦਾ ਇੱਕ ਉਦਾਹਰਨ ਆ। ਅੱਜ ਲੈਬਨਾਨ ਜਿਹੜਾ ਆ ਉਸ ਮੁਲਕ ਦੇ ਵਿੱਚ ਪਹਿਲਾਂ ਥੋੜ੍ਹਾ ਜਿਹਾ ਕੰਟਰੋਲ ਹੋਇਆ, ਉਹਨਾਂ ਨੇ ਜਿਹੜੀਆਂ ਆਪਣੀਆਂ ਰੋਕਾਂ ਸੀਗੀਆਂ ਉਹ ਥੋੜ੍ਹੀਆਂ ਹਟਾਈਆਂ ਅਤੇ ਉਹਨਾਂ ਨੂੰ ਅੱਜ ਮੁੜ ਦੁਬਾਰਾ ਰਿਸਟ੍ਰਿਕਸ਼ਨਸ ਜਿਹੜੀਆਂ ਆ ਉਹ ਲਾਉਣੀਆਂ ਪੈ ਗਈਆਂ। ਸੋ ਇਸੇ ਤਰੀਕੇ ਦੇ ਨਾਲ ਹੋਰ ਮੁਲਕਾਂ ਦੇ ਵਿੱਚ ਆਪਾਂ ਜਿਹੜੇ ਇੱਦਾਂ ਦੀਆਂ ਚੀਜ਼ਾਂ ਜਿਹੜੀਆਂ ਸੁਣਨ ਨੂੰ ਮਿਲੀਆਂ ਨੇ, ਅਤੇ ਹੋ ਸਕਦਾ ਵੀ ਆਪਣੇ ਅਮਰੀਕਾ ਦੇ ਵਿੱਚ ਵੀ ਕਈ ਕਾਉਂਟੀਜ਼ ਆ ਉੱਥੇ ਇੱਦਾਂ ਜਿਹੜਾ ਉਹ ਹੋਵੇ। ਹੁਣ ਇੱਕ ਲੇਟੈਸਟ ਮਾਡਲ ਜਿਹੜਾ ਫੈਡਰਲ ਮਾਡਲ ਆ ਉਹ ਇਹ ਪ੍ਰੈਡਿਕਟ ਕਰ ਰਿਹਾ ਹੈ ਵੀ ਅਗਸਤ ਮਹੀਨੇ ਤੱਕ ਤਕਰੀਬਨ 1.5 ਲੱਖ ਅਮਰੀਕਨਸ ਜਿਹੜੇ ਆ ਇਸ ਕਰੋਨਾ ਵਾਇਰਸ ਦੇ ਕਰਕੇ ਮਰ ਸਕਦੇ ਨੇ। ਆਲਰੇਡੀ 80,000 ਤੋਂ ਉੱਤੇ ਆਂਕੜਾ ਜਿਹੜਾ ਆ ਉਹ ਪਾਰ ਹੋ ਚੁੱਕਿਆ। ਇਨਫੈਕਟ 81,500 ਤੋਂ ਉੱਤੇ ਅੱਜ ਆਂਕੜਾ ਪਾਰ ਹੋ ਗਿਆ ਆ। ਅਤੇ ਪ੍ਰਸ਼ਾਸਨ ਦੀ ਢਿੱਲ ਆ, ਨਾਕਾਮੀ ਆ, ਬੜੇ ਤਰ੍ਹਾਂ ਦੀਆਂ ਜਿਹੜੀਆਂ ਆਲੋਚਨਾਤਮਕ ਗੱਲਾਂ ਜਿਹੜੀਆਂ ਆ ਉਹਨਾਂ ਨੂੰ ਸੁਣਨ ਨੂੰ ਮਿਲ ਰਹੀਆਂ ਆ। ਉੱਧਰ ਅੱਜ ਜਿਹੜੇ ਸੈਨੇਟਰ ਰੈਂਡ ਪੌਲ ਆ ਉਹ ਕਹਿੰਦੇ ਵੀ ਜਿਹੜੇ ਡਾਕਟਰ ਐਂਥਨੀ ਫਾਊਚੀ ਆ ਕਹਿੰਦੇ ਵੀ ਜੋ ਇਸ ਦੇ ਬਾਰੇ ਉਹ ਕਹਿ ਰਹੇ ਆ ਉਹ ਇੱਕ ਹਿਸਾਬ ਦੇ ਨਾਲ ਪੱਥਰ 'ਤੇ ਲਕੀਰ ਵਾਲੀ ਉਹਨਾਂ ਦੀ ਗੱਲ ਨਹੀਂ ਹੈਗੀ। ਕਹਿੰਦੇ ਵੀ ਐਂਡ ਆਲ ਨਹੀਂ ਆ ਇਹ। ਇਸ ਤੋਂ ਇਲਾਵਾ ਕਹਿੰਦੇ ਹੋਰ ਕਈ ਲੋਕ ਜਿਹੜੇ ਕਈ ਕੁਛ ਆਖੀ ਜਾ ਰਹੇ ਨੇ। ਰੈਂਡ ਪੌਲ ਖੁਦ ਜਿਹੜਾ ਇੱਕ ਵਾਰੀ ਜਿਹੜਾ ਕਿਹਾ ਉਹਨਾਂ ਨੇ ਦੱਸਿਆ ਸੀਗਾ ਵੀ ਉਹ ਕਰੋਨਾ ਵਾਇਰਸ ਤੋਂ ਪ੍ਰਭਾਵਿਤ ਹੋ ਕੇ ਉਹ ਠੀਕ ਹੋਏ ਸੀਗੇ। ਜੀ, ਅਗਲੀ ਖਬਰ ਵੀ ਜਿਹੜੀ ਆ ਕੈਲੀਫੋਰਨੀਆ ਤੋਂ ਆ। ਜਿੰਨੇ ਸਾਡੇ ਸਰੋਤੇ ਸੁਣ ਰਹੇ, ਕੈਲੀਫੋਰਨੀਆ ਦੇ ਗਵਰਨਰ ਗੈਬਨ ਨਿਊਸਮ ਨੇ ਕਿਹਾ ਆ ਵੀ ਆਉਣ ਵਾਲੇ ਥੋੜ੍ਹੇ ਦਿਨਾਂ ਦੇ ਵਿੱਚ ਹੀ ਜਿਹੜੇ ਰੈਸਟੋਰੈਂਟਸ ਆ ਥੋੜ੍ਹੇ ਹਫ਼ਤਿਆਂ 'ਚ ਜਿਹੜੇ ਰੈਸਟੋਰੈਂਟਸ ਆ ਉਹ ਓਪਨ ਕਰਨ ਜਾ ਰਹੇ ਹੈਗੇ ਆ, ਐਜ਼ ਲੌਂਗ ਐਜ਼ ਜਿਹੜਾ ਸੋਸ਼ਲ ਡਿਸਟੈਂਸ ਜਿਹੜੀ ਮੈਂਡੇਟ ਆ ਉਹ ਰੱਖੀ ਜਾਊਗੀ। ਕੈਲੀਫੋਰਨੀਆ ਦੁਨੀਆ ਦੀ 5ਵੀਂ ਲਾਰਜੈਸਟ ਇਕੋਨਮੀ ਹੈਗੀ ਆ। ਸੋ ਕੈਲੀਫੋਰਨੀਆ ਦੇ ਲੋਕ ਪਲੱਸ ਪੋਲੀਟੀਸ਼ੀਅਨ ਇਹ ਵੀ ਨਹੀਂ ਚਾਹੁੰਦੇ ਵੀ ਜਿਹੜੀ ਇਕੋਨਮੀ ਆ ਇਹ ਟੈਂਕ ਹੋ ਜਾਏ। ਦੂਸਰੇ ਪਾਸੇ 40 ਮਿਲੀਅਨ ਪੋਪੂਲੇਸ਼ਨ ਵੀ ਆ ਕੈਲੀਫੋਰਨੀਆ ਦੀ।
ਕੈਨੇਡਾ ਤੋਂ ਥੋੜ੍ਹੀ ਜਿਹੀ ਵੱਧ ਆ, ਪੂਰੇ ਕੈਨੇਡਾ ਦੀ ਜਿਹੜੀ ਕੰਟਰੀ ਆ ਉਹਦੇ ਨਾਲ ਥੋੜ੍ਹੀ ਜਿਹੀ ਵੱਧ ਪਾਪੂਲੇਸ਼ਨ ਕੱਲੀ ਕੈਲੀਫੋਰਨੀਆ ਸਟੇਟ ਦੀ ਹੈਗੀ ਆ। ਸੋ ਇਹਦੇ ਲਈ ਉਹਨਾਂ ਨੇ ਕਾਫੀ ਕੁਛ ਜਿਹੜਾ ਰੈਸਟੋਰੈਂਟਸ ਨੂੰ ਹੈਲਪ ਕਰਨ ਦੇ ਲਈ ਵੀ ਕੀਤਾ ਆ। ਪਿੱਛੇ ਜਿਹੇ ਉਹਨੇ ਅਨਾਊਂਸ ਵੀ ਕੀਤਾ ਸੀ ਵੀ ਹੋ ਸਕਦਾ ਜਿਹੜੇ ਸੀਨੀਅਰਸ ਆ ਉਹਨਾਂ ਨੂੰ ਉਹ ਵਾਊਚਰਸ ਟਾਈਪ ਦੇਣ ਜਿਹੜੇ ਕਿ ਰੈਸਟੋਰੈਂਟਸ ਦੇ ਵਿੱਚ ਯੂਜ਼ ਕਰਨ, ਲੰਚ, ਬ੍ਰੇਕਫਾਸਟ, ਡਿਨਰ। ਉਹਦੇ ਨਾਲ ਰੈਸਟੋਰੈਂਟਸ ਨੂੰ ਵੀ ਫਾਇਦਾ ਹੋਊਗਾ, ਸੀਨੀਅਰਸ ਨੂੰ ਵੀ ਫਾਇਦਾ ਹੋਊਗਾ, ਪਲੱਸ ਜਿਹੜੀਆਂ ਡਿਲੀਵਰ ਕਰਨ ਵਾਲੀਆਂ ਕੰਪਨੀਆਂ ਡੋਰਡੈਸ਼ ਵਗੈਰਾ ਜਾਂ ਹੋਰ ਆ ਉਹਨਾਂ ਨੂੰ ਵੀ ਜਿਹੜਾ ਫਾਇਦਾ ਹੋਊਗਾ। ਇਸੇ ਤਰ੍ਹਾਂ $125 ਮਿਲੀਅਨ ਜਿਹੜਾ ਉਹਨਾਂ ਨੇ ਅਨਡਾਕੂਮੈਂਟਡ ਵਰਕਰਸ ਜਿਹੜਾ ਰੱਖਿਆ ਹੈਗਾ ਉਹਨਾਂ ਦੇ ਲਈ, ਜਿਹੜੇ ਕਹਿੰਦੇ ਵੀ 40% ਲਾਸ ਐਂਜਲਸ ਦੀ ਰੈਸਟੋਰੈਂਟ ਵਰਕਫੋਰਸ ਆ। ਸੋ ਬਹੁਤ ਵਾਰ ਕੀ ਹੁੰਦਾ ਨਾ ਵੀ ਜਦੋਂ ਅਸੀਂ ਦੇਖਦੇ ਹਾਂ ਵੀ ਮੀਡੀਆ ਦੇ ਵਿੱਚ ਪੋਲੀਟੀਸ਼ੀਅਨ ਬਹੁਤ ਰੌਲਾ ਪਾਉਂਦੇ ਆ ਵੀ ਦੇਖੋ ਜੀ ਆ ਅਨਡਾਕੂਮੈਂਟਡ ਆ ਗਏ, ਆਹ ਹੋ ਗਿਆ, ਆਹ ਹੋ ਗਿਆ। ਲਾਸ ਐਂਜਲਸ, ਇਹ ਗਵਰਨਰ ਸਾਹਿਬ ਕਹਿ ਰਹੇ ਆ ਕੈਲੀਫੋਰਨੀਆ ਦੇ, ਵੀ ਲਾਸ ਐਂਜਲਸ ਦੀ ਰੈਸਟੋਰੈਂਟ ਵਰਕਫੋਰਸ 40% ਅਨਡਾਕੂਮੈਂਟਡ ਆ। ਸੋ ਉਹਨਾਂ ਲਈ ਉਹਨਾਂ ਨੇ 125 ਮਿਲੀਅਨ ਜਿੱਦਾਂ ਅਨਡਾਕੂਮੈਂਟਡ ਲਈ ਪੂਰੇ ਕੈਲੀਫੋਰਨੀਆ 'ਚ ਰੱਖਿਆ। ਨਾਲ ਦੀ ਨਾਲ ਉਹਨਾਂ ਨੇ ਇਕਨੋਮਿਕ ਪੈਕੇਜ ਜਿਹੜੇ ਆ ਕਹਿੰਦੇ ਵੀ ਅਸੀਂ ਹੋਰ ਵੀ ਅਨਾਊਂਸ ਕਰਨ ਜਾ ਰਹੇ ਹੈਗੇ ਆ, ਖਾਸ ਕਰਕੇ ਗਰੋਸਰੀ ਸਟੋਰ, ਫਾਰਮ ਅਤੇ ਡਿਲੀਵਰੀ ਵਰਕਰਸ ਦੇ ਲਈ। ਅਤੇ ਇਨਕਰੀਜ਼ ਕੀਤੀ ਹੈਗੀ ਸਿਕ ਲੀਵ ਜਿਹੜੇ ਖਾਸ ਕਰਕੇ ਰੈਸਟੋਰੈਂਟ ਦੇ ਵਿੱਚ ਕੰਮ ਕਰਦੇ ਹੈਗੇ ਆ। ਜੀ ਜੀ ਬਿਲਕੁਲ, ਇਹ ਸਾਰੀਆਂ ਚੀਜ਼ਾਂ। ਇੱਕ ਜਿਹੜੀ ਚੀਜ਼ ਆਪਣੇ ਜਿਹੜੇ ਸਰੋਤੇ ਆ ਉਹ ਵੀ ਮਨ ਦੇ ਵਿੱਚ ਧਿਆਨ ਦੇ ਵਿੱਚ ਰੱਖਣ, ਅਤੇ ਜਿਹੜੇ ਓਨਰਸ ਹੈਗੇ ਆ ਉਹ ਵੀ ਧਿਆਨ ਦੇ ਵਿੱਚ ਰੱਖਣ। ਬੜੇ ਹੀ ਬੇਹੂਦਾ ਕਿਸਮ ਦੇ ਲੋਕ ਵੀ ਤੁਹਾਨੂੰ ਜਿਹੜੇ ਇਹਨਾਂ ਦਿਨਾਂ ਦੇ ਵਿੱਚ ਹੁਣ ਟੱਕਰਦੇ ਆ, ਉਹਨਾਂ ਨੇ ਕਹਿਣਾ ਵੀ ਉਹ ਤੂੰ ਮਾਸਕ ਕਿਉਂ ਪਾਇਆ, ਤੇਰਾ ਇੱਦਾਂ ਉੱਦਾਂ, ਲੜਾਈਆਂ ਝੜਪਾਂ ਹੋਣ ਦਾ ਵੀ ਜਿਹੜਾ ਖਤਰਾ ਰਹਿਣਾ ਆ। ਬਹੁਤ ਸਾਰੇ ਜਿਹੜੇ ਕਸਟਮਰ ਤੁਹਾਡੇ ਗਾਹਕ ਆਉਣੇ ਆ, ਕਿਉਂਕਿ ਤੁਸੀਂ ਫੁੱਲ ਕਪੈਸਿਟੀ 'ਤੇ ਨਹੀਂ ਹੋਣੇ, ਤੁਹਾਡੇ ਕੰਮ ਕਰਨ ਵਾਲੇ ਵੀ ਘੱਟ ਹੋਣੇ ਆ, ਬੰਦੇ ਵੀ ਘੱਟ ਜਿਹੜੇ ਉਹ ਬੈਠਣੇ, ਉਹਨਾਂ ਨੂੰ ਇੰਤਜ਼ਾਰ ਕਰਨਾ ਪੈਣਾ, ਉਹਨਾਂ ਨੇ ਇਰੀਟੇਟ ਵੀ ਹੋਣਾ। ਆਲਰੇਡੀ ਅੱਜ ਇੱਕ ਵੀਡੀਓ ਇੱਕ ਬੀਬੀ ਦੀ ਬੜੀ ਵਾਇਰਲ ਹੋ ਰਹੀ ਹੈ, ਰੈੱਡ ਲੌਬਸਟਰ 'ਚ ਉਹਨੂੰ 3 ਘੰਟੇ ਇੰਤਜ਼ਾਰ ਕਰਨਾ ਪਿਆ। ਹੁਣ ਉਹ ਅੱਧੇ ਬੰਦੇ ਕੰਮ ਕਰ ਰਹੇ ਆ, ਅੱਧੇ ਜਾਣੇ ਹੀ ਜਿਹੜੇ ਉਸ ਦੇ ਵਿੱਚ ਅੱਧੇ ਤੋਂ ਵੀ ਘੱਟ ਲੋਕ ਜਿਹੜੇ ਆ ਬੈਠਣ ਦੀ ਜਿਹੜੀ ਉਸ ਦੇ ਵਿੱਚ ਕਪੈਸਿਟੀ ਆ, ਉਹ ਐਵੇਂ ਤੱਤੀ ਜਿਹੜੀ ਉਹਨਾਂ ਦੇ ਨਾਲ ਹੋਈ ਜਾ ਰਹੀ ਸੀ। ਇੱਕ ਦੂਜੇ ਦੇ ਬਾਅਦ ਫਿਰ ਘਸੁੰਨ ਜਿਹੜੇ ਵਰਾਉਣ ਵਾਲੀ ਉਹ ਗੱਲ ਹੋ ਜਾਂਦੀ। ਉਹ ਭਾਈ ਹੁਣ ਮੌਕਾ ਆ ਧਿਆਨ ਰੱਖਣ ਦਾ ਵੀ, ਜਿਹੜਾ ਆਪੋ ਆਪਣਾ ਧਿਆਨ ਰੱਖਣ ਦਾ। ਆਪਾਂ ਕਿੰਨੀਆਂ ਆਲਰੇਡੀ ਖਬਰਾਂ ਜਿਹੜੀਆਂ ਕੀਤੀਆਂ ਆ, ਸਿਕਿਉਰਿਟੀ ਗਾਰਡ ਜਿਹੜਾ ਆ ਉਹ ਕਿਸੇ ਨੂੰ ਕਹਿੰਦਾ ਵੀ ਮਾਸਕ ਪਾਓ, ਅੱਗੋਂ ਕਈ ਘਸੁੰਨ ਅਤੇ ਇੱਕ ਥਾਂ ਦੇ ਉੱਤੇ ਗੋਲੀ ਵੀ ਮਾਰ ਦਿੱਤੀ ਸੀਗੀ। ਸੋ ਭਾਈ ਧਿਆਨ ਜਿਹੜਾ ਉਹ ਤੁਸੀਂ ਜ਼ਰੂਰ ਰੱਖਣਾ। ਜਿਹੜੇ ਵਰਕਰ ਆ ਉਹਨਾਂ ਨੇ ਵੀ ਆਪਣੀ ਜਿਹੜੀ ਖਿਆਲ ਰੱਖਣਾ ਹੈ, ਮਾਸਕ ਵਗੈਰਾ ਜਿਹੜਾ ਉਹ ਪਾ ਕੇ ਰੱਖਣਾ, ਗਲਵ ਵਗੈਰਾ ਜਿਹੜਾ ਉਹ ਪਾ ਕੇ ਰੱਖਣਾ ਆ। ਅਤੇ ਇੱਦਾਂ ਦੇ ਬੇਵਕੂਫ ਕਿਸਮ ਦੇ ਲੋਕਾਂ ਤੋਂ ਜਿਹੜਾ ਭਾਈ ਦੂਰ ਰਹਿਣ ਦੇ ਵਿੱਚ ਹੀ ਜਿਹੜੀ ਉਹ ਭਲਾਈ ਹੈਗੀ ਆ। ਨਹੀਂ ਤਾਂ ਮੈਸੇਚਿਊਸੇਟ ਦੇ ਵਿੱਚ ਜਿੱਦਾਂ ਉਹ ਆਈਸਕ੍ਰੀਮ ਪਾਰਲਰ ਦੇ ਵਿੱਚ ਉਹਨਾਂ ਦੇ ਟੀਨੇਜ ਕੁੜੀ ਜਿਹੜੀ ਕੰਮ ਕਰ ਰਹੀ ਸੀ, ਉਸ ਦੇ ਨਾਲ ਬੁਰਾ ਭਲਾ ਬੋਲਣ ਦੇ ਉੱਤੇ ਸੋਸ਼ਲ ਡਿਸਟੈਂਸਿੰਗ ਦਾ ਧਿਆਨ ਰੱਖਣ ਕਰਕੇ ਉਹਨਾਂ ਨੂੰ ਬਾਅਦ 'ਚ ਆਪਣੇ ਸਟੋਰ ਜਿਹੜੇ ਆ ਉਹਨੇ ਆਪਣਾ ਬੰਦ ਕਰਤਾ ਸੀਗਾ। ਸੋ ਇੱਦਾਂ ਦੀ ਨੌਬਤ ਜਿਹੜੀ ਉਹ ਨਾ ਆਵੇ। ਬਾਅਦ ਦੇ ਵਿੱਚ ਸ਼ਹਿਰ 'ਚ ਚਰਚਾ ਚੱਲ ਪੈਣੀ ਆ, ਜੇ ਰੱਬ ਨਾ ਕਰੇ ਵੀ ਉੱਥੇ ਕੋਈ ਅਜਿਹਾ ਬੰਦਾ ਆ ਗਿਆ ਵੀ ਉੱਥੋਂ ਫੈਲ ਗਿਆ, ਉਹ ਨਹੀਂ ਜੀ ਉਹਦੇ ਵਾਲੇ ਸਟੋਰ 'ਤੇ ਨਹੀਂ ਜਾਣਾ ਜੀ, ਉੱਥੇ ਤਾਂ ਇੱਦਾਂ ਆ ਉੱਦਾਂ ਆ। ਸੋ ਇੱਦਾਂ ਦੇ ਹਾਲਾਤ ਵੀ ਜਿਹੜੇ ਉਹ ਨਾ ਪੈਦਾ ਹੋ ਜਾਣ। ਧਿਆਨ ਜਿਹੜਾ ਆ ਹੁਣ ਬਹੁਤ ਜ਼ਿਆਦਾ ਸਤਰਕਤਾ ਜਿਹੜੀ ਉਹ ਰੱਖਣ ਦੀ ਜ਼ਰੂਰਤ ਆ। ਅੱਜ ਜਿਹੜਾ ਹਰਜੋਤ ਸਿੰਘ ਜੀ ਬਹੁਤ ਸਾਰੀਆਂ ਕਾਉਂਟੀਜ਼ ਦੇ ਜਿਹੜੇ ਹੈਲਥ ਅਫੀਸ਼ੀਅਲਸ ਹੈਗੇ ਆ, ਡਿਪਾਰਟਮੈਂਟ, ਉਹਨਾਂ ਦੇ ਦੁਆਰਾ ਕਾਲਸ ਮੈਸੇਜਿਸ ਜਿਹੜੇ ਆਏ ਆ, ਕਹਿੰਦੇ ਵੀ ਹੱਥ ਬਾਰ-ਬਾਰ ਧੋਵੋ। ਉਹ ਜਿਹੜੀਆਂ ਚੀਜ਼ਾਂ ਪਹਿਲੋਂ ਆਖੀਆਂ ਜਾ ਰਹੀਆਂ ਸੀ, ਹੁਣ ਕਿਉਂਕਿ ਰੀਓਪਨਿੰਗ ਵੱਲ ਨੂੰ ਆਪਾਂ ਵੱਧ ਰਹੇ ਹਾਂ, ਸੋ ਉਹ ਲੋਕਾਂ ਨੂੰ ਦੁਬਾਰਾ ਯਾਦ ਦਿਵਾਉਣਾ ਚਾਹੁੰਦੇ ਨੇ, ਹੱਥ ਅਜੇ ਵੀ 20 ਸਕਿੰਟ ਦੇ ਲਈ ਜਿਹੜਾ ਉਹ ਧੋਵੋ। ਮਾਸਕ ਦੂਰੀ ਜਿਹੜੀ ਆ ਉਹ ਬਣਾ ਕੇ ਰੱਖੋ। ਮਾਸਕ ਜਦੋਂ ਜਿਹੜੇ ਲੋਕਾਂ ਦੇ ਨਾਲ ਤੁਹਾਡਾ ਮਿਲਣਾ ਜੁਲਣਾ ਨਹੀਂ ਹੈਗਾ, ਰੋਜ਼ਾਨਾ ਤੁਸੀਂ ਨਹੀਂ ਮਿਲਦੇ, ਨਵੇਂ ਥਾਵਾਂ ਦੇ ਉੱਤੇ ਜਾ ਰਹੇ ਹੋ, ਉਦੋਂ ਮਾਸਕ ਜਿਹੜੇ ਡੈਫੀਨੇਟਲੀ ਪਾ ਕੇ ਜਾਓ। ਤੁਸੀਂ ਵੀ ਬਹੁਤ ਸਾਰੇ ਜਿਹੜੇ ਸਟੋਰ ਵਾਲੇ ਉਹ ਇਹ ਰੂਲ ਬਣਾ ਸਕਦੇ ਆ ਵੀ ਜੇ ਤੁਸੀਂ ਆਉਣਾ ਤਾਂ ਤੁਹਾਨੂੰ ਮਾਸਕ ਪਾ ਕੇ ਹੀ ਜਿਹੜਾ ਉਹ ਆਉਣਾ ਚਾਹੀਦਾ। ਸੋ ਇੱਦਾਂ ਦੇ ਕਦਮ ਜਿਹੜੇ ਉਹ ਤੁਹਾਨੂੰ ਚੱਕਣੇ ਪੈਣੇ ਆ। ਆਪ ਬਚਾਅ ਦੇ ਵਿੱਚ ਹੀ ਬਚਾਅ ਆ। ਸੋ ਜਿੱਦਾਂ ਹਰਜੋਤ ਸਿੰਘ ਜੀ ਵੀ ਕਈ ਵਾਰੀ ਦੱਸਦੇ ਨੇ ਵੀ 2020 ਦੇ ਵਿੱਚ ਕੀ ਖੱਟਿਆ ਕੀ ਗਵਾਇਆ ਭੁੱਲ ਜਾਓ, ਜੇ ਬਚੇ ਆ, ਜਾਨ ਹੈਗੀ ਆ, ਤਾਂ ਉਹੀ ਸਭ ਕੁਝ ਤੁਸੀਂ ਖੱਟਿਆ ਆ। ਇਹ ਇਸੇ ਨੂੰ ਹੀ ਜਿਹੜਾ ਧਿਆਨ ਦੇ ਵਿੱਚ, ਮਨ ਦੇ ਵਿੱਚ ਵਿਚਾਰ ਬਣਾ ਕੇ ਰੱਖੋ। ਅਤੇ ਦੂਸਰਾ ਇਹ ਬਹੁਤ ਸਾਰੀਆਂ ਰਿਪੋਰਟਸ ਆ ਰਹੀਆਂ, ਖਾਸ ਕਰਕੇ ਏਸ਼ੀਅਨ ਮੂਲ ਦੇ ਜਿਹੜੇ ਲੋਕ ਆ ਉਹ ਜਿਹੜੀ ਆ ਹੇਟ ਕ੍ਰਾਈਮ ਦਾ ਸ਼ਿਕਾਰ ਹੋ ਰਹੇ ਹੈਗੇ ਆ। ਸੋ ਕਈ ਕਮਲੇ ਲੋਕ ਹੈਗੇ ਆ, ਜਦੋਂ ਕੋਈ ਏਸ਼ੀਅਨ ਫੇਸ ਵਾਲਾ ਬੰਦਾ ਦੇਖਦੇ ਆ ਜਾਂ ਬੀਬੀ ਦੇਖਦੇ ਆ, ਉਹਦੇ ਉੱਤੇ ਜਿਹੜਾ ਕੋਈ ਨਾ ਕੋਈ ਜਿਹੜਾ ਮਜ਼ਾਕ ਥੁੱਕ ਜਾਂਦੇ ਆ ਕੁਛ। ਹਾਂ, ਸੋ ਬਿਲਕੁਲ ਆਪਾਂ ਵੀ ਜਿੰਨੇ ਸਾਡੇ ਸਰੋਤੇ ਸੁਣ ਰਹੇ ਭਾਈ, ਜਦੋਂ ਵੀ ਬਾਹਰ ਘੁੰਮਣ ਫਿਰਨ ਜਾਂਦੇ ਹੈਗੇ ਆ, ਬੜੇ ਅਲਰਟ ਹੋ ਕੇ ਜਾਓ। ਜੀ ਸਰ ਜੀ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਇੱਕ US ਦੇ ਜਿਹੜੇ ਜੱਜ ਨੇ, ਉਹਨਾਂ ਨੇ ਜਸਟਿਸ ਡਿਪਾਰਟਮੈਂਟ ਦਾ ਜਿਹੜਾ ਉਹਨਾਂ ਨੇ ਕਦਮ ਚੱਕਿਆ ਸੀਗਾ ਵੀ ਮਾਈਕਲ ਫਲਿਨ ਦੇ ਖਿਲਾਫ ਸਾਰੇ ਚਾਰਜਿਸ ਜਿਹੜੇ ਦੋਸ਼ ਆ ਉਹ ਹਟਾਉਣ ਦਾ, ਉਸ ਦੋਸ਼ ਹਟਾਉਣ ਦੀ ਕਾਰਵਾਈ ਦੇ ਉੱਤੇ ਰੋਕ ਲਾ ਦਿੱਤੀ ਆ। ਉਹਨਾਂ ਨੇ ਹੋਲਡ ਜਿਹੜਾ ਆ ਉਹ ਲਾ ਦਿੱਤਾ ਆ। ਇਹ
ਜਿਹੜੇ FBI ਨੂੰ ਝੂਠ ਬੋਲਣ ਦੇ ਕਰਕੇ ਇਹਨਾਂ ਦੇ ਉੱਤੇ ਜਿਹੜੀ ਇਹਨਾਂ ਨੂੰ ਸਜ਼ਾ ਹੋਈ ਸੀ, ਦੋਸ਼ ਇਹਨਾਂ ਦੇ ਉੱਤੇ ਫਾਈਲ ਕੀਤੇ ਗਏ ਸੀ ਤੇ ਇਹਨਾਂ ਨੂੰ ਬਾਅਦ 'ਚ ਸਜ਼ਾ ਵੀ ਹੋਈ ਸੀ। ਇਹ ਰਾਸ਼ਟਰਪਤੀ ਟਰੰਪ ਦੇ ਸਾਬਕਾ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਵੀ ਜਿਹੜੇ ਉਹ ਰਹਿ ਚੁੱਕੇ ਆ। US ਡਿਸਟ੍ਰਿਕਟ ਜੱਜ ਐਮਟ ਜੀ ਸੁਲਿਵਨ ਉਹਨਾਂ ਨੇ ਅੱਜ ਮੰਗਲਵਾਰ ਨੂੰ ਆਪਣਾ ਇਹ ਫੈਸਲਾ ਜਿਹੜਾ ਸੁਣਾਇਆ ਆ ਵੀ ਜਿਹੜੇ ਜਸਟਿਸ ਡਿਪਾਰਟਮੈਂਟ ਆ ਉਹ ਇਸ ਤਰੀਕੇ ਦੇ ਨਾਲ ਜਿਹੜੇ ਮਾਈਕਲ ਫਲਿਨ ਆ ਉਹਨਾਂ ਦੇ ਖਿਲਾਫ ਜਿਹੜੇ ਚਾਰਜਿਸ ਆ ਉਹਨਾਂ ਨੂੰ ਹਾਲ ਦੀ ਘੜੀ ਜਿਹੜਾ ਉਹ ਡ੍ਰੌਪ ਨਹੀਂ ਕਰ ਸਕਦੇ। ਅਗਲੀ ਖਬਰ ਨਿਊਯਾਰਕ ਤੋਂ ਆ ਰਹੀ ਹੈ। ਕਹਿੰਦੇ ਨਿਊਯਾਰਕ ਦੇ ਵਿੱਚ ਕਰੋਨਾ ਵਾਇਰਸ ਨਾਲ ਮੌਤਾਂ ਦੀ ਜਿਹੜੀ ਗਿਣਤੀ ਆ ਕਹਿੰਦੇ ਵੀ ਉਹ ਬਹੁਤ ਹੀ ਜ਼ਿਆਦਾ ਹੈਗੀ ਆ ਜਿਹੜੀ ਆਫੀਸ਼ੀਅਲ ਟੈਲੀ ਕੀਤੀ ਗਈ ਆ ਉਹਨਾਂ ਨਾਲੋਂ, ਕਿਉਂਕਿ ਬਹੁਤ ਸਾਰੇ ਲੋਕ ਘਰਾਂ ਦੇ ਵਿੱਚ ਹੀ ਉਹਨਾਂ ਦੀ ਜਿਹੜੀ ਡੈਥ ਹੋ ਗਈ ਹੈਗੀ ਆ। ਕਹਿੰਦੇ ਵੀ ਮਾਰਚ 11 ਤੋਂ ਮਈ 2 ਦੇ ਵਿੱਚ 24,000 ਲੋਕਾਂ ਦੀਆਂ ਜ਼ਿਆਦਾ ਮੌਤਾਂ ਹੋਈਆਂ ਆ ਉਹਦੇ ਮੁਕਾਬਲੇ ਜਿਹੜੀਆਂ ਆਰਡੀਨਰੀ ਟਾਈਮ 'ਚ ਹੁੰਦੀਆਂ ਹੈਗੀਆਂ। ਮਤਲਬ ਵੀ ਜਿਹੜੇ ਪਿਛਲੇ ਸਾਲ ਨੂੰ ਜੇ ਕਾਊਂਟ ਕੀਤਾ ਜਾਵੇ ਉਹਦੇ ਮੁਕਾਬਲੇ ਇਸ ਸਾਲ 24,000 ਜ਼ਿਆਦਾ ਮੌਤਾਂ ਹੋਈਆਂ। 53,000 ਜ਼ਿਆਦਾ ਮੌਤਾਂ ਜਿਹੜੀਆਂ ਕਰੋਨਾ ਵਾਇਰਸ ਦੀ ਟੈਲੀਜ਼ ਕਰਕੇ ਹੋਈਆਂ ਹੈਗੀਆਂ। ਸੋ ਘਰਾਂ ਦੇ ਵਿੱਚ ਬਹੁਤ ਸਾਰੇ ਲੋਕ ਜਿਹੜੀ ਆ ਜਿਹੜੇ ਉਹਨੂੰ ਭੇਜ ਦਿੱਤੇ ਵੀ ਠੀਕ ਆ ਵੀ ਤੁਸੀਂ ਘਰ ਜਾ ਕੇ ਠੀਕ ਹੋ ਜਾਓਗੇ, ਉਹਨਾਂ ਦੀਆਂ ਜਿਹੜੀਆਂ ਮੌਤਾਂ ਹੋਈਆਂ। ਸੋ ਟੈਲੀ ਹਜੇ ਵੀ ਜਿਹੜਾ ਮੈਚ ਨਹੀਂ ਕਰ ਰਿਹਾ ਹੈਗਾ। ਇਹ ਅੰਕੜਾ ਕਾਫੀ ਵੱਧ ਜਾਣਾ, ਇਹ ਅੰਕੜਾ ਜਿਹੜਾ ਕਾਫੀ ਵਧੂਗਾ ਜੀ ਬਿਲਕੁਲ। ਤੇ ਬਹੁਤ ਹਾਲਾਤ ਜਿਹੜੇ ਆ ਇਹ ਮਾੜੇ ਨੇ, ਪਰ ਲੋਕਾਂ ਨੂੰ ਕਾਹਲੀ ਪਈ ਆ ਕੰਮ ਦੇ ਉੱਤੇ ਜਾਣ ਦੀ। ਪ੍ਰਸ਼ਾਸਨ ਦੇ ਉੱਤੇ ਕੋਈ ਦਬਾਅ ਨਹੀਂ ਆ ਕਿਸੇ ਦਾ ਵੀ ਕਿਉਂ ਇਹਨੂੰ ਚੰਗੀ ਤਰੀਕੇ ਦੇ ਨਾਲ ਜਿਹੜਾ ਉਹ ਨਹੀਂ ਨਜਿੱਠਿਆ ਜਿਹੜਾ ਉਹ ਜਾ ਰਿਹਾ। ਸੋ ਇਹ ਜਿਹੜੀ ਸਿਚੁਏਸ਼ਨ ਜਿਹੜੀ ਉਹ ਬਣੀ ਪਈ ਆ। ਕੈਲੀਫੋਰਨੀਆ ਸਟੇਟ ਯੂਨੀਵਰਸਿਟੀ ਨੇ ਇਸ ਕਰੋਨਾ ਵਾਇਰਸ ਦੇ ਕਹਿਰ ਦੇ ਚੱਲਦਿਆਂ ਆਪਣੇ ਜਿਹੜੇ 23 ਕੈਂਪਸ ਦੇ ਤਕਰੀਬਨ 5 ਲੱਖ ਜਿਹੜੇ ਉਹਨਾਂ ਦੇ ਵਿਦਿਆਰਥੀ ਆ ਉਹਨਾਂ ਨੂੰ ਇਹ ਕਿਹਾ ਵੀ ਜਿਹੜਾ ਫਾਲ ਦਾ ਸੈਸ਼ਨ ਆ ਉਹ ਤਕਰੀਬਨ ਉਹਨਾਂ ਦਾ ਸਾਰਾ ਹੀ ਆਨਲਾਈਨ ਕਲਾਸਿਸ ਜਿਹੜੀਆਂ ਆ ਉਹ ਹੋਣਗੀਆਂ। ਤੇ ਕਹਿੰਦੇ ਵੀ ਉਹਨਾਂ ਨੇ ਇਹ ਫੈਸਲਾ ਲਿਆ ਆ ਵੀ ਅਸੀਂ ਵਿਦਆਊਟ ਇਨ ਪਰਸਨ ਇੰਸਟਰਕਸ਼ਨ ਜਿਹੜੀਆਂ ਮੋਸਟ ਕਲਾਸਿਸ ਜਿਹੜੀਆਂ ਫਾਲ 'ਚ ਲੱਗਣੀਆਂ ਆ ਉਹ ਇਸ ਕਰਕੇ ਹੋਣਗੇ ਪਬਲਿਕ ਹੈਲਥ ਕ੍ਰਾਈਸਿਸ ਦੇ ਚੱਲਦਿਆਂ। ਆਪਣੇ ਬਹੁਤ ਸਾਰੇ ਜਿਹੜੇ ਸਰੋਤੇ ਆ ਉਹ ਖੁਦ ਤੇ ਕਈ ਜਿਹੜੇ ਉਹਨਾਂ ਦੇ ਜਿਹੜੇ ਬੱਚੇ ਆ ਉਹ ਕੈਲੀਫੋਰਨੀਆ ਸਟੇਟ ਯੂਨੀਵਰਸਿਟੀ ਦੇ 23 ਕੈਂਪਸਿਸ ਦੇ ਵਿੱਚ ਉਹ ਪੜ੍ਹਦੇ ਨੇ। ਸੋ ਉਹਨਾਂ ਇਹਦਾ ਮਤਲਬ ਉਹ ਡੋਰਮ ਦੇ ਵਿੱਚ ਵੀ ਨਹੀਂ ਜਾ ਸਕਣਗੇ, ਉੱਥੇ ਵੀ ਨਹੀਂ ਰਹਿਣਗੇ, ਉਹਨਾਂ ਨੇ ਘਰੇ ਹੀ ਜਿਹੜਾ ਉਹਨਾਂ ਨੂੰ ਉਹ ਰਹਿਣਾ ਪਊਗਾ। ਕਾਫੀ ਜਿਹੜਾ ਆ ਇਹ ਜ਼ਿੰਦਗੀ ਦੇ ਵਿੱਚ ਵੱਡੀ ਜਿਹੜੀ ਆ ਉਥਲ ਪੁਥਲ ਜਿਹੜੀ ਉਹਨਾਂ ਦੇ ਹੋਈ ਹੈਗੀ ਆ। ਸੋ ਇਸੇ ਤਰ੍ਹਾਂ ਜੇ ਅਗਲੀ ਖਬਰ ਵੱਲ ਚੱਲੀਏ, ਕਹਿੰਦੇ ਭਈ ਫੈਡਰਲਸ ਨੇ ਵਾਰਨਿੰਗ ਦਿੱਤੀ ਹੈਗੀ ਆ ਏਅਰਲਾਈਨਸ ਨੂੰ ਭਈ ਲੋਕਾਂ ਦੇ ਪੈਸੇ ਵਾਪਸ ਕਰੋ। ਕਹਿੰਦੇ ਭਈ ਫੈਡਰਲ ਗਵਰਨਮੈਂਟ ਦੇ ਕੋਲ 25,000 ਤੋਂ ਵੱਧ ਜਿਹੜੀਆਂ ਕੰਪਲੇਨਸ ਆ ਉਹ ਆਈਆਂ ਲੋਕਾਂ ਦੀਆਂ ਭਈ ਜੀ ਅਸੀਂ ਟਿਕਟ ਖਰੀਦੀ ਸੀ, ਅਸੀਂ ਜਾ ਨਹੀਂ ਸਕੇ ਕਰੋਨਾ ਵਾਇਰਸ ਕਰਕੇ, ਤੇ ਅਸੀਂ ਉਹਨਾਂ ਨੂੰ ਰਿਫੰਡ ਲਈ ਜਿਹੜਾ ਮੰਗਿਆ ਸੀ ਪੈਸਾ, ਤੇ ਉਹ ਲਾਰਾ ਲੱਪਾਈ ਜਿਹੜੇ ਲਾ ਰਹੇ ਹੈਗੇ ਆ। ਟਰਾਂਸਪੋਰਟੇਸ਼ਨ ਸੈਕਟਰੀ ਐਲੈਨੀ ਚਾਓ ਜਿਹੜੇ ਆ ਉਹਨਾਂ ਨੇ ਇਹ ਕਿਹਾ ਹੈਗਾ ਵੀ US ਜਿਹੜੀਆਂ ਏਅਰਲਾਈਨਸ ਹੈਗੀਆਂ ਆ ਉਹਨਾਂ ਨੂੰ ਜਿਹੜੇ ਪੈਸੇ ਆ ਵਾਪਸ ਰਿਟਰਨ ਕਰਨੇ ਪੈਣੇ ਆ। ਹੋ ਸਕਦਾ ਕਹਿੰਦੇ ਵੀ ਅਸੀਂ 5% ਤੱਕ ਜਿਹੜੀਆਂ ਐਗਜ਼ੈਂਪਸ਼ਨ ਉਹਨਾਂ ਏਅਰਲਾਈਨਸ ਨੂੰ ਦੇ ਦਈਏ ਵੀ ਉਹਨਾਂ ਦਾ ਜਿਹੜਾ ਜੋ ਵੀ ਖਰਚਾ ਥੋੜ੍ਹਾ ਬਹੁਤਾ ਪ੍ਰੋਸੈਸ ਕਰਨ ਨੂੰ ਆਇਆ ਜਾਂ ਇੰਪਲਾਈਜ਼ ਦਾ, ਪਰ ਬਾਕੀ ਜਿਹੜੇ ਪੈਸੇ ਆ ਉਹ ਵਾਪਸ ਕਰਨੇ ਚਾਹੀਦੇ ਆ। ਕਹਿੰਦੇ ਬਿਲੀਅਨਸ ਆਫ ਡਾਲਰ ਦੀਆਂ ਜਿਹੜੀਆਂ ਟਿਕਟਾਂ ਆ ਲੋਕਾਂ ਦੀਆਂ ਕੈਂਸਲ ਹੋਈਆਂ ਤੇ ਹਜੇ ਤੱਕ ਪੈਸੇ ਵਾਪਸ ਨਹੀਂ ਆ ਰਹੇ। ਜੀ ਬਹੁਤ ਸਾਰੇ ਜਿਹੜੇ ਇਸ ਤਰੀਕੇ ਦੇ ਨਾਲ ਵਪਾਰ ਆ ਉਸ ਦੇ ਉੱਤੇ ਭੈੜਾ ਜਿਹੜਾ ਅਸਰ ਹੋਇਆ ਆ। ਸਾਬਕਾ ਉਪ ਰਾਸ਼ਟਰਪਤੀ ਤੇ ਡੈਮੋਕ੍ਰੇਟ ਪਾਰਟੀ ਦੇ ਨੋਮੀਨੀ ਜਿਹੜੇ ਬਣ ਸਕਦੇ ਜੋ ਬਾਈਡਨ, ਉਹਨਾਂ ਨੇ ਅੱਜ ਇੱਕ ਲੋਕਲ ਟੀਵੀ ਦੇ ਨਾਲ ਇੰਟਰਵਿਊ ਕਰਦੇ ਹੋਏ ਜਿਹੜੇ ਨਵੇਂ ਸਟਿਮੂਲਸ ਪੈਕੇਜ ਦੇ ਬਾਰੇ ਚਰਚਾ ਜਿਹੜੀ ਉਹ ਕੀਤੀ। ਕਹਿੰਦੇ ਵੀ ਇਹ ਜਿਹੜਾ ਨਵਾਂ ਸਟਿਮੂਲਸ ਪੈਕੇਜ ਆ ਉਸ ਦੇ ਵਿੱਚ ਸਿਰਫ ਤੇ ਸਿਰਫ ਜਿਹੜੇ ਸਮਾਲ ਬਿਜ਼ਨਸਿਸ ਤੇ ਜਿਹੜੇ ਲੋਕ ਇਸ ਦੇ ਨਾਲ ਡਾਇਰੈਕਟਲੀ ਜਿਹੜੇ ਪ੍ਰਭਾਵਿਤ ਹੋਏ ਨੇ ਫੈਮਿਲੀਜ਼ ਆ ਉਹਨਾਂ ਦੇ ਵੱਲ ਜਾਣਾ ਚਾਹੀਦਾ ਆ। ਕਹਿੰਦੇ $1 ਜਿਹੜੀਆਂ ਮੇਜਰ ਕਾਰਪੋਰੇਸ਼ਨਸ ਆ ਉਹਨਾਂ ਦੇ ਲਈ ਇਸ ਵਿੱਚ ਨਹੀਂ ਰੱਖਿਆ ਹੋਣਾ ਚਾਹੀਦਾ। ਸੋ ਇਸ ਦੇ ਬਾਰੇ ਚਰਚਾ ਆ। ਉੱਧਰ ਦੂਜੇ ਪਾਸੇ ਕੁਝ ਜਿਹੜੇ ਡੈਮੋਕ੍ਰੇਟਸ ਆ ਉਹਨਾਂ ਦੇ ਦੁਆਰਾ ਜਿਹੜਾ ਹੀਰੋਜ਼ ਫੰਡ ਜਾਂ ਉੱਦਾਂ ਦੇ ਬਾਰੇ ਵੀ ਚਰਚਾ ਚੱਲ ਰਹੀ ਹੈਗੀ। ਸੋ ਬਿਲਕੁਲ ਜਿਹੜਾ ਦੂਜਾ ਸਟਿਮੂਲਸ ਚੈੱਕ ਵਾਲਾ ਪ੍ਰੋਗਰਾਮ ਪੈਕੇਜ ਵਾਲਾ ਆ ਰਿਹਾ ਉਹਦੇ 'ਚੋਂ ਕਹਿੰਦੇ ਵੀ ਹੈਜ਼ਰਡ ਪੇ ਅਸੈਂਸ਼ੀਅਲ ਵਰਕਰਸ ਨੂੰ ਤੇ ਹੀਰੋਜ਼ ਐਕਟ ਦੇ ਅੰਡਰ ਦੇਣਗੇ। ਆਪਾਂ ਸਵੇਰੇ ਜਿਹੜੀ ਟਰੱਕਰਸ ਜਿਹੜੇ ਸਟ੍ਰਾਈਕ ਕਰ ਰਹੇ ਹੈਗੇ ਆ ਵਾਸ਼ਿੰਗਟਨ DC 'ਚ ਹੁਣ 2 ਹਫ਼ਤੇ ਹੀ ਹੋ ਚੱਲੇ ਆ। ਸੋ ਕੈਲੀਫੋਰਨੀਆ ਦੇ ਵਿੱਚ ਵੀ ਜਿਹੜੇ ਟਰੱਕਰਸ ਆ ਉਹ ਸਟ੍ਰਾਈਕ ਕਰਨ ਜਾ ਰਹੇ ਹੈਗੇ ਆ ਵੀਰਵਾਰ ਨੂੰ ਸਵੇਰੇ। ਉਹਦੇ ਬਾਰੇ ਡਿਟੇਲ ਦੇ ਵਿੱਚ ਜਿਹੜਾ ਕੱਲ੍ਹ ਸਵੇਰ ਦਾ ਪ੍ਰੋਗਰਾਮ ਬੁੱਧਵਾਰ ਦਾ ਉਹਦੇ ਵਿੱਚ ਆਪਾਂ ਦੱਸਾਂਗੇ ਕਿਹੜਾ ਟਾਈਮ ਹੋਣਾ, ਕਿੱਥੇ ਰੁਕਣਾ, ਕਿੱਥੇ ਕਿੱਥੇ ਜਾਣਾ ਹੈਗਾ। ਸੋ ਸਾਨੂੰ ਜਿਹੜੇ ਟਰੱਕਰ ਵੀਰ ਆ ਉਹਨਾਂ ਨੇ ਕੰਟੈਕਟ ਕੀਤਾ ਹੈ, ਉਹ ਡਿਟੇਲ 'ਚ ਦੱਸਾਂਗੇ। ਸੋ ਇਹਦੇ ਵਿੱਚ ਹਿੱਸਾ ਲੈਣਾ ਕਾਹਦੇ ਜ਼ਰੂਰੀ ਆ, ਘਰਾਂ 'ਚ ਵੀ ਤੁਸੀਂ ਬੈਠੇ ਆ। ਤੁਸੀਂ ਦੇਖੋ ਭਈ ਹੁਣ ਜਿਹੜਾ ਸੈਕਿੰਡ ਸਟਿਮੂਲਸ ਪੈਕੇਜ ਆ ਉਹਦੇ ਵਿੱਚ ਇੱਕ ਜਿਹੜੇ ਡੈਮੋਕ੍ਰੇਟਸ ਹੈਗੇ ਉਹਨਾਂ ਨੇ ਇੱਕ ਮੁੱਦਾ ਇਹ ਰੱਖਿਆ ਵੀ $200 ਬਿਲੀਅਨ
200 ਮਿਲੀਅਨ ਨਹੀਂ, 200 ਬਿਲੀਅਨ ਡਾਲਰ ਜਿਹੜਾ ਆ ਉਹ ਹੀਰੋਜ਼ ਫੰਡ ਰੱਖਿਆ ਜਾਵੇ, ਜਿਹੜਾ ਕਿ ਹੈਜ਼ਰਡ ਪੇ ਸਪਲੀਮੈਂਟਲ ਹੋਵੇ ਅਸੈਂਸ਼ੀਅਲ ਵਰਕਰਸ ਨੂੰ। ਫਸਟ ਰਿਸਪੌਂਡਰਸ ਉਹਦੇ ਵਿੱਚ ਹੈਲਥ ਕੇਅਰ ਵਰਕਰਸ ਆ, ਸੈਨੀਟੇਸ਼ਨ ਵਰਕਰਸ ਆ, ਤੇ ਹੋਰ ਜਿਹੜੇ ਬਿਜ਼ਨਸਸ ਆ। ਸੋ ਟਰੱਕਰਸ ਵੀ ਉਹਦੇ ਵਿੱਚ ਆਉਂਦੇ ਆ ਜੇ ਤੁਸੀਂ ਫਾਈਟ ਕਰੋਗੇ। ਸੋ ਤੁਹਾਨੂੰ ਪੈਸੇ ਕਾਫੀ ਮਿਲ ਸਕਦੇ ਹੈਗੇ ਜੇ, ਕਿਉਂਕਿ ਹੁਣ ਰਾਈਟ ਨਾਓ ਬਹੁਤ ਗੁੱਡ ਮੌਕਾ ਹੈਗਾ। ਸੋ ਇਸ ਸੈਕਿੰਡ ਜਿਹੜਾ ਸਟਿਮੂਲਸ ਪੈਕੇਜ ਆ ਇਹ ਵੀ ਬਹੁਤ ਵੱਡਾ $3 ਟ੍ਰਿਲੀਅਨ ਦਾ ਆ। ਸੋ ਇਹਦੇ ਵਿੱਚ ਅਨੁਮਾਨ ਇਹਦੇ ਵਿੱਚ ਜੇ ਮੈਂ ਦੱਸਦਾ ਜਾਵਾਂ, ਕਿਉਂਕਿ ਡੈਮੋਕ੍ਰੇਟਸ ਜਿਹੜੀ ਮੈਜੋਰਿਟੀ ਆ ਕਾਂਗਰਸ ਦੇ ਵਿੱਚ ਉਹ ਲੈ ਕੇ ਆ ਰਹੇ ਹੈਗੇ ਆ। ਸੋ ਨੈਚੁਰਲੀ ਲੇਟਰ ਔਨ ਇਹਦੇ ਵਿੱਚ ਐਗਰੀਮੈਂਟ ਵੀ ਹੋਊਗਾ ਰਿਪਬਲਿਕਨ ਔਰ ਡੈਮੋਕ੍ਰੇਟਸ, ਪਰ ਜੋ ਉਹਨੇ ਪ੍ਰਪੋਜ਼ ਕੀਤਾ ਆ ਉਹ ਜੇ ਮੈਂ ਤੁਹਾਨੂੰ ਦੱਸਦਾ ਜਾਵਾਂ, ਕਹਿੰਦੇ ਪਈ 900 ਬਿਲੀਅਨ ਡਾਲਰ ਜਿਹੜਾ ਉਹ ਕਹਿੰਦੇ ਆ ਵੀ 3 ਟ੍ਰਿਲੀਅਨ ਚੋਂ ਸਟੇਟਸ ਲਈ ਰੱਖਿਆ ਜਾਵੇ, ਜਿਹੜਾ ਨਵਾਂ ਪੈਕੇਜ ਆਣਾ ਆ। 375 ਬਿਲੀਅਨ ਡਾਲਰ ਲੋਕਲ ਗਵਰਨਮੈਂਟਸ ਨੂੰ, ਤੇ 40 ਬਿਲੀਅਨ ਡਾਲਰ ਜਿਹੜਾ ਇੰਡੀਅਨ ਟਰਾਈਬਸ ਤੇ ਟੈਰੀਟੋਰੀਅਲ ਗਵਰਨਮੈਂਟਸ ਜਿਹੜੀਆਂ ਹੈਗੀਆਂ ਆ ਉਹਨਾਂ ਦੇ ਜਿੱਤੇ ਲੇ ਆਫ ਵਰਕਰਸ ਜਿਹੜੇ ਪਬਲਿਕ ਵਰਕਰਸ ਆ ਉਹਨਾਂ ਦੇ ਲਈ। ਡਾਇਰੈਕਟ ਪੇਮੈਂਟ ਦੀ ਗੱਲ ਹੋਈ ਆ, 1200 ਡਾਲਰ ਹੁਣ 80% ਲੋਕਾਂ ਨੂੰ ਮਿਲ ਚੁੱਕਾ USA ਦੇ ਵਿੱਚ, ਤੇ ਕੁਛ ਕੁ ਨੂੰ ਜਿਹੜਾ ਆ ਉਹ ਮੇਲ ਆ ਰਹੇ ਹੈਗੇ ਆ। ਸੋ ਆਲਮੋਸਟ ਸਾਰਿਆਂ ਨੂੰ ਮਿਲੇ ਜਾਣਾ ਜੇ 80% ਲੋਕਾਂ ਨੂੰ ਮਿਲ ਗਿਆ। ਸੋ ਹੁਣ ਉਹ ਕਹਿੰਦੇ ਆ ਵੀ ਜਿਹੜਾ ਨਵਾਂ ਪੈਕੇਜ ਆ ਉਹਦੇ 'ਚ ਪਰ ਫੈਮਿਲੀ ਮੈਂਬਰ $1200 ਦੀ ਉਹਨੀ ਮੁੱਦਾ ਜਿਹੜਾ ਰੱਖਿਆ ਹੈਗਾ ਆ। ਸੋ ਅੱਗੇ ਕੀ ਸੀ, $1200 ਹਸਬੈਂਡ, 1200 ਵਾਈਫ, 500 ਬੱਚਿਆਂ ਦਾ। ਸੋ ਬੱਚਿਆਂ ਦਾ ਵੀ ਕਹਿੰਦੇ 1200 ਹੋਊਗਾ, ਤੇ $6000 ਉਹਦੇ ਤੇ ਲਿਮਿਟ ਹੋਊਗੀ ਪਰਿਵਾਰ ਦੀ। ਜੇ ਹੁਣ ਪਰਿਵਾਰ ਦੇ 10 ਮੈਂਬਰ ਹੋਏ ਫਿਰ ਇਹ ਨਹੀਂ ਵੀ ਬਹੁਤ ਜ਼ਿਆਦਾ ਪੈਸੇ ਹੋਊਗੇ। ਸੋ $6000 ਜਿਹੜਾ ਸੈਕਿੰਡ ਪੈਕੇਜ ਆ ਉਹਦੇ 'ਚ ਉਹਨੇ ਇਹ ਮੁੱਦਾ ਰੱਖਿਆ ਹੈਗਾ ਆ। $200 ਬਿਲੀਅਨ ਹੀਰੋਜ਼ ਫੰਡ ਲਈ ਰੱਖਿਆ। ਅਨਪਲਾਇਮੈਂਟ ਬੈਨੀਫਿਟਸ, ਜਿਸ ਤਰ੍ਹਾਂ ਆਪਾਂ ਦੱਸਿਆ ਵੀ ਜਿੰਨੇ ਲੋਕਾਂ ਨੇ ਅਨਪਲਾਇਮੈਂਟ ਫਾਈਲ ਕੀਤੀ, ਕਈਆਂ ਨੂੰ $450 ਜਾਂ ਇਹ ਤੋਂ ਜ਼ਿਆਦਾ ਵੀ ਮਿਲ ਰਹੀ, ਪਲੱਸ $600 ਫੈਡਰਲ ਗੌਰਮੈਂਟ ਵੱਲੋਂ ਜੁਲਾਈ ਦੇ ਐਂਡ ਤੱਕ ਜਿਹੜੀ ਦੱਸੀ ਗਈ ਸੀ। $1000 ਪਰ ਵੀਕ ਬਣਦਾ ਹੈਗਾ। ਸੋ ਇਸ ਮੁੱਦੇ ਦੇ ਅਧੀਨ ਕਹਿੰਦੇ ਵੀ ਜਨਵਰੀ 2021 ਤੱਕ ਐਕਸਟੈਂਡ ਕਰਨ ਦੀ ਗੱਲ ਕੀਤੀ ਗਈ ਹੈ, ਮਤਲਬ ਪੂਰਾ ਸਾਲ 2020 ਪੂਰਾ ਸਾਲ ਨੂੰ। ਪੋਸਟਲ ਸਰਵਿਸ ਦੇ ਵਿੱਚ ਤੇ ਟਰੰਪ ਐਡਮਿਨਿਸਟ੍ਰੇਸ਼ਨ 'ਚ ਕਸਮਕਸ਼ ਜਿਹੜੀ ਚੱਲ ਰਹੀ ਹੈਗੀ ਆ ਵੀ ਉਹਦੀ ਸਪੋਰਟ ਹੋਣੀ ਚਾਹੀਦੀ ਹੈਗੀ ਆ। ਸੋ ਇਸ ਨਵੇਂ ਪੈਕੇਜ ਦੇ ਵਿੱਚ ਜਿਹੜੇ ਡੈਮੋਕ੍ਰੇਟਸ ਆ ਉਹ $25 ਬਿਲੀਅਨ ਜਿਹੜਾ USPS ਆ ਉਹਦੇ ਲਈ ਮੰਗ ਰਹੇ ਹੈਗੇ ਆ। $175 ਬਿਲੀਅਨ ਜਿਹੜਾ ਆ ਰੈਂਟਰਸ ਨੂੰ ਤੇ ਹੋਮ ਓਨਰਸ ਨੂੰ ਮੌਰਗੇਜ ਪੇ ਕਰਨ ਦੇ ਲਈ, ਰੈਂਟ ਤੇ ਹੋਰ ਹਾਊਸਿੰਗ ਕਾਸਟ ਦੇ ਲਈ ਰੱਖਿਆ ਗਿਆ ਆ। $15 ਬਿਲੀਅਨ ਟਰਾਂਸਪੋਰਟੇਸ਼ਨ ਡਿਪਾਰਟਮੈਂਟ ਹਾਈਵੇਜ਼, $16 ਬਿਲੀਅਨ ਮਾਸ ਟ੍ਰਾਂਜ਼ਿਟ ਸਿਸਟਮ ਦੇ ਲਈ, ਤੇ $100 ਬਿਲੀਅਨ ਜਿਹੜਾ ਆ ਐਜੂਕੇਸ਼ਨ ਦੇ ਲਈ, ਸਕੂਲ ਡਿਸਟ੍ਰਿਕਟ, ਯੂਨੀਵਰਸਿਟੀਜ਼ ਦੇ ਲਈ। ਇਸੇ ਤਰ੍ਹਾਂ ਟੈਸਟਿੰਗ ਤੇ ਹੈਲਥ ਪ੍ਰੋਵਾਈਡਰਸ ਦੇ ਲਈ $75 ਬਿਲੀਅਨ ਜਿਹੜਾ ਰੱਖਿਆ ਗਿਆ ਆ। ਪ੍ਰਾਈਵੇਟ ਹੈਲਥ ਇੰਸ਼ੋਰੈਂਸ ਦੇ ਲਈ ਵੀ ਰੱਖਿਆ ਗਿਆ, ਵਾਮਾ ਕੇਅਰ ਪੇ ਇਸੇ ਤਰ੍ਹਾਂ ਚੱਲਦੀ ਰਹੇ। ਸੋ ਜਿਹੜੇ ਟਰੱਕਰਸ ਆ ਜਿੰਨੇ ਵੀ ਸੁਣ ਰਹੇ ਆ ਵੀ ਕਈ ਕਹਿੰਦੇ ਵੀ ਜੀ ਕੀ ਹੋਣਾ ਆ, ਆਪਾਂ ELD 'ਚ ਵੀ ਕਰ ਲਿਆ। ਭਾਈ ਮੌਕਾ ਹੈਗਾ, ਘਰ ਵੀ ਵਿਹਲੇ ਬੈਠੇ ਆ, ਗੈਸ ਬੜੀ ਸਸਤੀ ਆ। ਜੇ ਕਿਤੇ ਉੱਥੇ ਪ੍ਰੋਟੈਸਟ ਕਰਨ ਚੱਲ ਵੀ ਜਾਂਦੇ ਆ, $50-100 ਦੀ ਗੈਸ ਲੱਗ ਗਈ, ਉਹਦਾ ਕੋਈ ਫਰਕ ਨਹੀਂ ਪੈਣਾ। ਹੋਪਫੁਲੀ ਆਸ ਆ ਵੀ ਕੁਛ ਨਾ ਕੁਛ ਤੁਹਾਨੂੰ ਮਿਲ ਸਕਦਾ ਆ। ਜਿਹੜੇ 2 ਵੀਕਾਂ ਤੋਂ ਜਿੰਨੇ ਵੀ ਟਰੱਕਰਸ ਵਾਸ਼ਿੰਗਟਨ DC 'ਚ, ਅੱਜ ਮੈਂ ਖਬਰ ਪੜ੍ਹ ਰਿਹਾ ਸੀ ਰਾਜਕਨਵੀਰ ਸਿੰਘ ਜੀ, ਕੈਲਗਰੀ ਤੋਂ, ਕੈਨੇਡਾ ਤੋਂ ਬੰਦੇ ਜਿਹੜੇ ਆ ਵਾਸ਼ਿੰਗਟਨ DC ਪ੍ਰੋਟੈਸਟ ਕਰਨ ਆਏ ਹੋ ਹੈਗੇ ਆ ਉਹਨਾਂ ਦੇ ਸਾਥ ਦੇਣ ਦੇ ਲਈ। ਹਾਲਾਂਕਿ ਉਹ ਤਾਂ ਕੈਨੇਡਾ ਦੇ ਵਿੱਚ ਰਹਿੰਦੇ ਆ। ਸੋ ਆਪਣਾ ਸਾਰਿਆਂ ਦਾ ਫਰਜ਼ ਬਣਦਾ, ਕਿਉਂਕਿ ਹੁਣ ਇਹ ਲੋਕਡਾਊਨ ਕਰਕੇ ਸਾਰੇ ਵਾਸ਼ਿੰਗਟਨ ਨਹੀਂ ਜਾ ਸਕਦੇ। ਸੋ ਕੈਲੀਫੋਰਨੀਆ ਤੁਸੀਂ ਜਾ ਸਕਦੇ ਹੈਗੇ ਆ, ਸਟੇਟ ਕੈਪੀਟਲ 'ਤੇ ਜਾ ਸਕਦੇ ਆ। ਉਹਦੇ ਬਾਰੇ ਪੂਰੀ ਡਿਟੇਲ ਜਿਹੜੀ ਆ ਬੁੱਧਵਾਰ ਸਵੇਰ ਦਾ ਪ੍ਰੋਗਰਾਮ ਉਹ 'ਚ ਦੱਸਾਂਗੇ ਵੀ ਕੀ ਕਰਨਾ ਹੈਗਾ ਆ। ਸੋ ਸੋਸ਼ਲ ਡਿਸਟੈਂਸ ਰੱਖਣਾ ਹੈਗਾ ਆ। ਕੋਈ ਇਹ ਵੀ ਦੱਸਦੇ ਜਾਈਏ ਇਹਦੇ 'ਚ ਕੋਈ ਵੀ ਆਰਗੇਨਾਈਜੇਸ਼ਨ, ਕੋਈ ਲੀਡਰ ਨਹੀਂ ਹੈਗਾ, ਸਾਰੇ ਰਲ ਮਿਲ ਕੇ ਜਿਹੜੇ ਆ ਟਰੱਕਰਸ ਉਹ ਪ੍ਰੋਟੈਸਟ ਕਰ ਰਹੇ ਹੈਗੇ ਆ। ਸੋ ਕੱਲ੍ਹ ਨੂੰ ਡਿਟੇਲ ਦੇ ਵਿੱਚ ਆਪਾਂ ਉਹਦੇ ਬਾਰੇ ਦੱਸਾਂਗੇ ਜੀ। ਬਿਲਕੁਲ ਉਹਦੇ ਬਾਰੇ ਵੀ ਜਾਣਕਾਰੀ ਦੇਵਾਂਗੇ। ਤੇ ਬਾਕੀ ਜਿਹੜਾ ਇਹ ਹੀਰੋਜ਼ ਫੰਡ ਦੀਆਂ ਇਹ ਅਜੇ ਚਰਚਾਵਾਂ ਨੇ, ਇਹ ਕਨਫਰਮ ਨਹੀਂ ਆ, ਇਹ ਅਜੇ ਪੱਥਰ ਤੇ ਲਕੀਰ ਨਹੀਂ ਬਣੀ, ਕਿਉਂਕਿ ਰਾਸ਼ਟਰਪਤੀ ਟਰੰਪ ਨੇ ਵੀ ਇਸ ਦੇ ਵਿੱਚ ਆਪਣੀਆਂ ਕੁਝ ਮਨਵਾਉਣ ਦੀ ਕੋਸ਼ਿਸ਼ ਕਰਨੀ ਆ, ਰਿਪਬਲਿਕਨਸ ਨੇ ਵੀ ਕੁਝ ਜਿਹੜੀ ਆ ਉਹ ਮਨਵਾਉਣ ਦੀ ਜਿਹੜੀ ਉਹ ਕੋਸ਼ਿਸ਼ ਕਰਨੀ ਆ। ਸੋ ਬਿਲਕੁਲ ਪੈਕੇਜ ਆਣਾ ਹੀ ਆਣਾ ਆ, ਇਹ ਤਾਂ 100% ਆਣਾ, ਕਿਉਂਕਿ ਹਾਲਾਤ ਬਹੁਤ ਮਾੜੇ ਹੋਣ ਵਾਲੇ ਆ। ਇਹ ਜਿਹੜੇ ਹੁਣ ਬਿਜ਼ਨੈਸਿਸ ਓਪਨ ਵੀ ਹੋ ਰਹੇ, ਕਿੰਨਾ ਕੁ ਚਿਰ ਸਰਵਾਈਵ ਕਰਨਗੇ ਜੇ ਲੋਕ ਬਾਹਰ ਨਹੀਂ ਹੋਣਗੇ, ਜੇ ਕਿਸੇ ਦੇ ਜੇਬਾਂ ਦੇ ਵਿੱਚ ਡਾਲਰ ਹੋਣਗੇ, ਜਿਨ੍ਹਾਂ ਨੂੰ ਮਿਲਿਆ ਕਿਸੇ ਦਾ ਖਰਚਣ ਦਾ ਜੀ ਨਹੀਂ ਕਰਦਾ ਹੁੰਦਾ। ਇਹ ਆਪਾਂ ਨੂੰ ਸਾਰਿਆਂ ਨੂੰ ਸਮਝਣ ਦੀ ਜ਼ਰੂਰਤ ਆ। ਹਰ ਇੱਕ ਨੇ ਰੇਨੀ ਡੇ ਫੰਡ ਵਾਂਗੂ ਜਿਹੜਾ ਇਸ ਨੂੰ ਬਚਾ ਕੇ ਰੱਖਣਾ, ਵੀ ਪਤਾ ਨਹੀਂ ਕਦੋਂ ਇਹਨਾਂ ਦੀ ਜਿਹੜੀ ਉਹ ਜ਼ਰੂਰਤ ਪੈ ਜਾਣੀ ਆ। ਕਈ ਵੀਰ ਜਿਹੜੇ ਫੇਸਬੁੱਕ ਦੇ ਉੱਤੇ ਲਿਖ ਰਹੇ ਆ ਵੀ ਉਹ ਪਹੁੰਚੇ ਨੇ ਉੱਥੇ ਵਾਸ਼ਿੰਗਟਨ DC ਦੇ ਵਿੱਚ, ਪੱਡਾ ਹੁਣੀ ਜਿਹੜੇ ਉੱਥੇ ਪਹੁੰਚੇ ਨੇ। ਇੱਕ ਦਿਨ ਇਹਨਾਂ ਨੇ ਪਹਿਲਾਂ ਵੀ ਕਿਹਾ ਸੀ ਵੀ ਕਹਿੰਦੇ ਉਹ ਫੂਡ ਵੀ ਜਿਹੜਾ ਉਹਨਾਂ ਦੇ ਲੈ ਕੇ ਗਏ ਸੀ। ਚਲੋ ਚੰਗੀ ਗੱਲ ਆ, ਬਹੁਤ ਧੰਨਵਾਦ ਜਿਹੜਾ ਸਾਥ ਦੇ ਰਹੇ, ਕਿਉਂਕਿ ਜਿਹੜੇ ਉੱਥੇ ਟੋਨੀ ਵੀਰ ਜੀ ਹੋਰ ਜਿਹੜੇ ਦੱਸ ਰਹੇ ਸੀ ਉਹ ਕਹਿੰਦੇ ਯਾਰ ਸਾਨੂੰ ਜਿਹੜੇ ਹੋਰ ਗੋਰੇ ਡਰਾਈਵਰਸ ਆ ਉਹ ਕਹਿ ਰਹੇ ਆ ਵੀ ਇੰਨੀ ਵੱਡੀ ਕਮਿਊਨਿਟੀ ਆ, ਤੁਹਾਡੇ ਇੰਨੇ ਬੰਦੇ ਆਏ ਨਹੀਂ ਹੈਗੇ।
ਤੇ ਫਿਰ ਬਾਅਦ ਦੇ ਵਿੱਚ ਤੁਸੀਂ ਸਾਰੇ ਕਹਿੰਦੇ ਆ ਵੀ ਜੀ ਸਾਨੂੰ ਲੋਡ ਸਸਤੇ ਮਿਲਦੇ ਆ, ਜਾਂ ਜਿੰਨੇ ਟਰੱਕਰਸ ਦੇ ਇਸ਼ੂ ਆ, ਜਿੱਥੇ ਡਿਲੀਵਰ ਕਰਦੇ ਸਮਾਨ ਬਾਥਰੂਮ ਨਹੀਂ ਹੈਗੇ ਪਿੱਛੇ ਟਰੱਕ ਸਟਾਪਸ ਦੇ ਉੱਤੇ, ਜਾਂ ਜਿਹੜੇ ਰੈਸਟ ਹਾਊਸ ਸੀਗੇ, ਰੈਸਟ ਏਰੀਆ ਸੀਗੇ, ਉਹ ਬੰਦ ਕਰ ਦਿੱਤੇ ਗਏ ਸੀ। ਸੋ ਬਿਲਕੁਲ ਜੇ ਤੁਸੀਂ ਆਪਣੇ ਜਿੱਥੇ ਜੌਬ ਕਰਦੇ ਜੇ ਉਹਦੇ ਲਈ ਫਾਈਟ ਨਹੀਂ ਕਰਨਾ ਤਾਂ ਫਿਰ ਫਾਈਟ ਕਰਨਾ ਕਿਹਨਾਂ? ਜੀ ਨਹੀਂ ਬਿਲਕੁਲ, ਅਜੇ ਵੀ ਕਈ ਲੋਕ ਜਿਹੜੇ ਉਹ ਪੁੱਛ ਰਹੇ ਨੇ ਵੀ ਕਈ ਵਾਰੀ ਉਹਨਾਂ ਦੇ ਬੱਚੇ ਦਾ ਉਹਨਾਂ ਨੂੰ ਨਹੀਂ ਮਿਲਿਆ, ਉਹਦੇ ਬਾਰੇ ਜਿਹੜੀ ਤੁਹਾਨੂੰ ਉਹ IRS ਹੀ ਦੱਸ ਸਕਦਾ, ਜਾਂ ਆਪਣੇ ਜਿਹੜਾ ਟੈਕਸ ਪ੍ਰੀਪੇਅਰ ਆ ਉਸ ਦੇ ਨਾਲ ਜਿਹੜੀ ਆ ਉਹ ਤੁਸੀਂ ਗੱਲ ਕਰੋ, ਉਹੀ ਜਿਹੜੇ ਤੁਹਾਨੂੰ ਦੱਸ ਸਕਦੇ ਵੀ ਕਿਉਂ ਨਹੀਂ ਜਿਹੜਾ ਆ ਉਹ ਤੁਹਾਨੂੰ ਜਿਹੜਾ ਉਸ ਦੇ ਵਿੱਚ ਮਿਲ ਰਿਹਾ। ਬਾਕੀ ਜਿਹੜੀ ਇੰਟਰਨੈਸ਼ਨਲ ਫਲਾਈਟਸ ਨੂੰ ਲੈ ਕੇ ਇੰਡੀਆ ਦੇ ਵਿੱਚ ਚਰਚਾ ਸੀਗੀ ਵੀ ਸ਼ਾਇਦ ਅਗਲੇ 1-2 ਹਫ਼ਤਿਆਂ ਦੇ ਵਿੱਚ ਉੱਥੋਂ ਉਸ ਨੂੰ ਉਹ ਕਮਰਸ਼ੀਅਲ ਫਲਾਈਟ ਲਈ ਓਪਨ ਜਿਹੜਾ ਉਹ ਕਰ ਸਕਦੇ ਆ। ਜਿੱਦਾਂ ਹੀ ਕੋਈ ਉਸ ਦੇ ਉੱਤੇ ਪੁਖਤਾ ਜਾਣਕਾਰੀ ਪੱਕੀ ਜਿਹੜੀ ਹੋਊਗੀ ਉਹ ਫਿਰ ਆਪਾਂ ਆਪਣੇ ਸਰੋਤਿਆਂ ਦੇ ਨਾਲ ਜਿਹੜੀ ਉਹ ਸਾਂਝੀ ਜਿਹੜੀ ਉਹ ਕਰਾਂਗੇ। ਅਮਰੀਕਾ ਵਾਲੇ ਕੀ ਅਲਾਓ ਕਰਨਗੇ ਜਾਂ ਉੱਧਰੋਂ ਕਿੱਦਾਂ ਹੋਊਗਾ, ਕੀ ਹਿਸਾਬ ਕਿਤਾਬ ਬਣੂਗਾ, ਕਿਉਂਕਿ ਜਦੋਂ ਇੱਕ ਵਾਰੀ ਡੀਲ ਹੋ ਜੂਗੀ ਜਾਂ ਉਹਨਾਂ ਨੇ ਫੈਸਲਾ ਲੈ ਲੈਣਗੇ ਉਸ ਤੋਂ ਬਾਅਦ ਦੇ ਵਿੱਚ ਹੀ ਹੋਊਗਾ। ਉੱਦਾਂ ਅੱਜ ਜਿਹੜੀਆਂ ਹਰਜੋਤ ਸਿੰਘ ਜੀ ਫਲਾਈਟਾਂ ਵਾਲਿਆਂ ਦੇ ਨਾਲ ਏਅਰਲਾਈਨਸ ਦੇ ਨਾਲ ਸੰਬੰਧਿਤ ਖਬਰ ਇਹ ਸੀਗੀ, ਇਹ ਅਮਰੀਕਨ ਏਅਰਲਾਈਨਸ, ਯੂਨਾਈਟਿਡ ਤੇ ਜੈਟ ਬਲੂ ਵਾਲੇ ਜਿਹੜੀਆਂ ਅਮਰੀਕਾ ਦੀਆਂ 3 ਮੇਨ ਏਅਰਲਾਈਨਸ ਆ, ਉਹਨਾਂ ਨੇ ਕਿਹਾ ਵੀ ਜਿਹੜੀ ਫੇਸ ਮਾਸਕ ਵਾਲੀ ਪਾਲਿਸੀ ਆ ਉਹ ਸਾਡੇ ਲਈ ਐਨਫੋਰਸ ਕਰਨੀ ਬੜੀ ਔਖੀ ਹੋ ਰਹੀ ਆ। ਉਹ ਲੋਕ ਜਿਹੜੇ ਆ ਕਈ ਮੰਨਦੇ ਆ, ਕਈ ਨਹੀਂ ਮੰਨਦੇ। ਆਪਣੇ ਫੇਸਬੁੱਕ ਦੇ ਉੱਤੇ ਕਹਿ ਰਹੇ ਵੀ ਇੱਕ ਸੁਪਰਮਾਰਕੀਟ ਓਨ ਕਰਦੇ ਆ, ਵੈਂਡਰ ਨੂੰ ਉਹਨਾਂ ਨੇ ਕਿਹਾ ਵੀ ਮਾਸਕ ਪਾ, ਉਹ ਨਾਰਾਜ਼ ਹੋ ਕੇ ਕਹਿੰਦੇ ਲੋਡ ਬਾਹਰ ਹੀ ਲਾ ਕੇ ਚਲਾ ਗਿਆ। ਤੁਸੀਂ ਦੇਖੋ ਵੀ ਹੁਣ ਇੱਦਾਂ ਦੇ ਮੂਰਖ ਲੋਕ ਵੀ ਜਿਹੜੇ ਇੱਥੇ ਦੁਨੀਆ ਦੇ ਉੱਤੇ ਜਿਹੜੇ ਉਹ ਰਹਿੰਦੇ ਆ ਵੀ ਉਹ ਹੁਣ ਅਗਲਾ ਬੰਦਾ ਆਪਣੀ ਸੇਫਟੀ ਵਾਸਤੇ ਇੱਦਾਂ ਕਰਦਾ ਆ। ਇਹ ਟਰੱਕਰਸ ਸ਼ੁਰੂ 'ਚ ਦੱਸਦੇ ਹੁੰਦੇ ਸੀਗੇ ਜਦੋਂ ਮਾਸਕ ਪਾਉਣ ਦੀਆਂ ਚਰਚਾਵਾਂ, ਸੋਸ਼ਲ ਡਿਸਟੈਂਸਿੰਗ ਦੀ ਗੱਲ ਸੀ, ਉਦੋਂ ਟਰੱਕਰ ਦੱਸਦੇ ਸੀ ਵੀ ਇੱਦਾਂ ਕਰਦੇ ਉੱਦਾਂ ਕਰਦੇ। ਜੇ ਹੁਣ ਵੀ ਅਜਿਹੇ ਲੋਕ ਮੂਰਖਾਂ ਵਾਂਗੂ ਘੁੰਮਦੇ ਰਹੇ, 81,000 ਲੋਕ ਤਾਂ ਆਲਰੇਡੀ ਅਮਰੀਕਾ 'ਚ ਮਰ ਗਏ, ਹੋਰ ਪਤਾ ਨਹੀਂ ਇਹਨਾਂ ਨੇ ਕਿੰਨੇ ਮਰਾ ਦੇਣੇ ਆ। ਜੀ ਸੋ ਬਿਲਕੁਲ ਇੱਕ ਹੋਰ ਗੱਲ ਜ਼ਰੂਰ ਕਰਨੀ ਆ ਮੈਂ ਰਾਜਕਰਮਵੀਰ ਸਿੰਘ ਜੀ, ਬਹੁਤ ਸਾਰੇ ਮੈਂ ਦੇਖਦਾ ਵੀ ਆਪਣੇ ਵੀ ਜਿਹੜੇ ਭੈਣ ਭਰਾ ਹੈਗੇ ਆ ਨਾ ਫੇਸਬੁੱਕ ਦੇ ਉੱਤੇ ਨੈਗੇਟਿਵ ਕਮੈਂਟ ਪਾਉਂਦੇ ਰਹਿੰਦੇ, ਸਾਨੂੰ ਕੁਝ ਨਹੀਂ ਮਿਲਿਆ ਜੀ, ਅਮਰੀਕਾ ਮਰ ਗਿਆ, ਜੇ ਹੋ ਗਿਆ ਵੋ ਹੋ ਗਿਆ। ਮੈਂ ਗਰੰਟੀ ਨਾਲ ਕਹਿੰਦਾ ਸਾਡੇ ਆਫਿਸ ਦੇ ਵਿੱਚ 100 ਤੋਂ ਵੱਧ ਜਿਹੜੀਆਂ ਕਾਲਸ ਆਈਆਂ ਜਿਨ੍ਹਾਂ ਨੂੰ ਟਰੱਕਿੰਗ ਕੰਪਨੀਆਂ ਨੂੰ $1.5 ਲੱਖ ਵੀ ਮਿਲਿਆ ਹੈਗਾ ਆ। ਠੀਕ ਹੈ ਕਿ ਨਹੀਂ? ਸੋ ਅੱਜ ਦੀ ਡੇਟ 'ਚ ਜਿਹਦਾ ਵੀ ਸਮਾਲ ਬਿਜ਼ਨਸ ਹੈਗਾ, ਚਾਹੇ ਤੁਹਾਡੀ ਬਿਊਟੀ ਸ਼ਾਪ ਆ, ਕੋਈ ਵੀ ਤੁਸੀਂ ਕੰਮ ਕਰਦੇ ਸੀ, ਹਜੇ ਵੀ ਤੁਸੀਂ ਜਿਹੜਾ ਆ PPP ਪ੍ਰੋਗਰਾਮ ਉਹਦੇ ਲਈ ਅਪਲਾਈ ਕਰ ਸਕਦੇ ਹੈਗੇ ਆ, ਕਿਉਂਕਿ ਹਜੇ ਵੀ ਫੰਡਸ ਅਵੇਲੇਬਲ ਹੈਗੇ ਆ। ਕਈ ਜਿਹੜੀਆਂ ਬੈਂਕਸ ਆ, ਵੈਲਸ ਫਾਰਗੋ ਵਗੈਰਾ, ਉਹ ਨਹੀਂ ਨਵੀਆਂ ਐਪਲੀਕੇਸ਼ਨਾਂ ਲੈ ਰਹੀਆਂ, ਪਰ ਬਹੁਤ ਸਾਰੀਆਂ ਛੋਟੀਆਂ ਬੈਂਕਸ ਆਨਲਾਈਨ ਹੈਗੀਆਂ ਆ, ਕੈਬੇਜ ਵਗੈਰਾ, ਪੇਪਾਲ, ਹੋਰ ਤੁਸੀਂ ਸਰਚ ਕਰ ਸਕਦੇ ਹੋ, ਉੱਥੇ ਅਪਲਾਈ ਕਰ ਸਕਦੇ ਹੈਗੇ ਆ। ਸੋ ਪਲੀਜ਼ ਅਪਲਾਈ ਕਰੋ ਤਾਂ ਹੀ ਮਿਲਣੇ, ਜੇ ਅਪਲਾਈ ਨਹੀਂ ਕਰਨੇ ਤਾਂ ਫਿਰ ਤੁਹਾਨੂੰ ਪੈਸੇ ਕਿੱਦਾਂ ਮਿਲਣੇ ਆ? ਇਹਦਾ ਕਾਰਨ ਇਹ ਹੋਇਆ ਰਾਜਕਰਮਵੀਰ ਸਿੰਘ ਜੀ, ਬਹੁਤ ਸਾਰੀਆਂ ਜਿਹੜੀਆਂ ਜਦੋਂ ਪਹਿਲੀ ਵਾਰੀ ਪੈਕੇਜ ਰਿਲੀਜ਼ ਹੋਇਆ, ਹੁਣ ਨੈਚੁਰਲੀ ਜਿਹੜੀਆਂ ਵੱਡੀਆਂ ਕੰਪਨੀਆਂ ਹੁੰਦੀਆਂ, ਫਰੈਂਚਾਈਜ਼ੀ ਆ ਜਿਨ੍ਹਾਂ ਦੇ 500 ਤੋਂ ਥੱਲੇ ਵੀ ਇੰਪਲਾਈ ਸੀ, ਉਹਨਾਂ ਦੇ ਸਪੈਸ਼ਲ ਉਹਨੀ CPA ਹੁੰਦੇ ਆ, ਉਹਨੀ ਸਾਰਾ ਪੇਪਰ ਵਰਕ ਇਕੱਠਾ ਕਰ ਲਿਆ, ਆਪਣੇ ਵਰਗਾ ਉਹ ਪੇਪਰ ਨਹੀਂ ਇਕੱਠੇ ਹੁੰਦੇ, ਰਾਈਟ? ਉਹਨੀ ਪਹਿਲੇ ਦਿਨੇ ਅਪਲਾਈ ਕਰਤਾ ਤੇ ਕਈ $10 ਮਿਲੀਅਨ ਵੀ ਪੈਸੇ ਲੈ ਗਏ। ਉਹ ਤੋਂ ਬਾਅਦ ਬਹੁਤ ਜ਼ਿਆਦਾ ਜਿਹੜੀ ਆ ਫਿਰ ਪਬਲਿਕ ਜਿਹੜੀ ਉਹਨਾਂ ਦੀ ਬੈਡ ਪਬਲਿਸਿਟੀ ਹੋਈ ਹੈਗੀ ਆ ਪਈ, ਯਾਰ ਤੁਸੀਂ ਇੱਦਾਂ ਜਿਹੜੀਆਂ ਕੰਪਨੀਆਂ ਪਬਲਿਕਲੀ ਟ੍ਰੇਡਡ ਕੰਪਨੀਆਂ ਆ ਉਹਨਾਂ ਨੂੰ ਤੁਸੀਂ ਪੈਸੇ ਦੇ ਦਿੱਤੇ ਆ, ਉਹਨਾਂ ਦੇ ਨਾਂ ਦੱਸਦੇ ਰਹੇ ਆ। ਅੱਜ ਖਬਰ ਆਈ ਆ ਸਾਡੇ ਬੇ ਏਰੀਏ 'ਚ ਇੱਕ ਕੁਆਂਟਮ ਨਾਮ ਦੀ ਕੰਪਨੀ ਆ, ਡਾਟਾ ਸਟੋਰੇਜ, ਬਹੁਤ ਵੱਡੀ ਕੰਪਨੀ ਆ, ਈਵਨ ਦੋ ਉਹਨਾਂ ਦੇ ਇੰਪਲਾਈ 500 ਤੋਂ ਥੱਲੇ ਆ, ਬਹੁਤ ਪੁਰਾਣੀ ਕੰਪਨੀ ਆ, 35-40 ਸਾਲ ਤੋਂ। ਉਹਨਾਂ ਨੇ $10 ਮਿਲੀਅਨ ਉਹਨਾਂ ਨੇ PPP ਵਾਲਾ ਲੈ ਲਿਆ, ਪੇ ਚੈੱਕ ਪ੍ਰੋਟੈਕਸ਼ਨ ਵਾਲਾ। ਸੋ ਉਹਨਾਂ ਨੇ ਹੁਣ ਪੈਸੇ ਰਿਟਰਨ ਕਰਨੇ ਪਏ ਉਹਨਾਂ ਨੂੰ, ਹੁਣ ਬੈਡ ਪਬਲਿਸਿਟੀ ਹੋਈ ਹੈਗੀ। ਸੋ ਉਹਦੇ ਕਰਕੇ ਮੈਂ ਤੁਹਾਨੂੰ ਇੱਕ ਡਾਟਾ ਦੱਸਣਾ ਚਾਹੁੰਦਾ, ਕਹਿੰਦੇ ਪਿਛਲੇ ਵੀਕ 4,72,000 ਜਿਹੜੀਆਂ ਐਪਲੀਕੇਸ਼ਨਾਂ SBA ਨੇ ਪ੍ਰੋਸੈਸ ਕੀਤੀਆਂ ਇੱਕ ਵੀਕ 'ਚ, ਤੇ ਪਿਛਲੇ ਤੋਂ ਪਿਛਲੇ ਵੀਕ। ਸੋ ਪਿਛਲੇ ਵੀਕ ਸਿਰਫ 52,000 ਹੀ ਕੀਤੀਆਂ। ਸੋ ਉਹਦੇ ਨਾਲ ਕੀ ਹੋਇਆ ਵੀ ਬਹੁਤ ਸਾਰੀਆਂ ਜਿਹੜੀਆਂ ਇੱਦਾਂ ਦੀਆਂ ਕੰਪਨੀਆਂ ਸੀਗੀਆਂ ਜਿਹਨੇ ਜ਼ਿਆਦਾ ਪੈਸੇ ਲੈ ਰਹੇ ਸੀ, ਉਹ ਹਟ ਗਏ ਪਿੱਛੇ, ਉਹਨੇ ਵਿਡਰੋ ਵੀ ਕਰ ਲਈਆਂ ਐਪਲੀਕੇਸ਼ਨਾਂ। ਸੋ ਹਜੇ ਵੀ ਉੱਥੇ ਪੈਸੇ ਕਿੰਨੇ $1 ਬਿਲੀਅਨ ਅਵੇਲੇਬਲ ਆ, ਜੇ ਨਹੀਂ ਅਪਲਾਈ ਕੀਤਾ ਭਾਈ ਤੁਸੀਂ ਜਾ ਕੇ ਅਪਲਾਈ ਕਰ ਲਓ। ਸੋ ਸਾਡੇ ਪਲੀਜ਼ ਨਾ ਕਾਲ ਕਰਿਓ, ਕਿਉਂਕਿ ਸਾਨੂੰ ਫਿਰ ਕਾਲ ਕਰਦੇ ਆ, ਆਪਣੀ ਬੈਂਕ 'ਤੇ ਜਾ ਕੇ ਅਪਲਾਈ ਕਰ ਸਕਦੇ ਆ, ਤੇ ਜਾਂ ਆਨਲਾਈਨ ਆਪਾਂ ਤੁਹਾਨੂੰ ਜਿਹੜੀਆਂ ਦੱਸੀਆਂ ਹੈਗੀਆਂ, ਈਵਨ ਤੁਸੀਂ ਆਪਣੇ ਟੈਕਸ ਵਾਲੇ ਨਾਲ ਵੀ ਗੱਲ ਕਰ ਸਕਦੇ ਹੈਗੇ ਆ। ਸੋ ਇਹਦੀ ਕੋਈ ਐਪਲੀਕੇਸ਼ਨ ਫੀਸ ਨਹੀਂ, ਤੁਹਾਨੂੰ ਮਿਲ ਜੂਗਾ। ਕਈਆਂ ਨੂੰ ਗ੍ਰਾਂਟਸ ਮਿਲੀ ਹੈਗੀ ਆ, ਉਹ ਵਾਪਸ ਨਹੀਂ ਕਰਨੀ। ਕਈਆਂ ਨੂੰ ਪੇ ਚੈੱਕ ਪ੍ਰੋਟੈਕਸ਼ਨ ਪ੍ਰੋਗਰਾਮ ਮਿਲਿਆ ਹੈਗਾ ਤੁਹਾਡੀ ਇੰਪਲਾਈਜ਼ ਦੇ ਪੇਰੋਲ ਲਈ, ਉਹ 'ਚੋਂ ਵੀ ਤੁਹਾਡਾ ਜੇ ਤੁਸੀਂ ਉਹਨੂੰ ਯੂਜ਼ ਕਰਦੇ ਆ 8 ਵੀਕਾਂ 'ਚ, ਤੇ ਤੁਹਾਨੂੰ ਪੈਸੇ ਵਾਪਸ ਨਹੀਂ ਕਰਨੇ ਪੈਣੇ। ਤੇ ਫਿਰ ਜਿਹੜੇ ਲੋਨ ਮਿਲ ਰਹੇ, ਕਿਉਂਕਿ ਪਹਿਲਾਂ 2-2 ਮਿਲੀਅਨ ਦੇ ਰਹੇ ਸੀ ਲੋਨ,
ਜਦੋਂ ਇੰਨੀ ਵੱਡੀ ਗਿਣਤੀ 'ਚ ਲੋਕਾਂ ਨੇ ਅਪਲਾਈ ਕਰਤਾ ਸਮਾਲ ਬਿਜ਼ਨਸ ਨੇ, ਸੋ ਜਿਹੜਾ ਟ੍ਰੇਜਰ ਸੈਕਟਰੀ ਆ ਮਨੂਚਨ, ਉਹਨਾਂ ਨੇ ਕਿਹਾ ਵੀ ਨਹੀਂ ਆਪਾਂ 1.5 ਲੱਖ ਦੀ ਲਿਮਿਟ ਰੱਖਣੀ। ਉਹ ਵਧੀਆ ਗੁੱਡ ਡਿਸੀਜਨ ਆ, ਕਿਉਂਕਿ ਹਰ ਇੱਕ ਨੂੰ ਹੱਕ ਹੋਣਾ ਚਾਹੀਦਾ, ਕੁਛ ਨਾ ਕੁਛ ਮਿਲਣਾ ਚਾਹੀਦਾ। ਸੋ ਉਹਦੇ ਨਾਲ ਕੀ ਹੋਇਆ ਵੀ ਬਹੁਤ ਸਾਰੇ ਲੋਕਾਂ ਨੂੰ ਜਿਹੜੇ ਉਹ ਪੈਸੇ ਮਿਲ ਗਏ ਹੈਗੇ। ਉਹਦੇ ਕੋਈ ਸਪੈਸ਼ਲ ਐਪਲੀਕੇਸ਼ਨ ਨਹੀਂ। ਜਿਨ੍ਹਾਂ ਨੇ PPP ਪ੍ਰੋਗਰਾਮ ਲਈ ਅਪਲਾਈ ਕੀਤਾ ਸੀ, ਆਟੋਮੈਟਿਕਲੀ ਉਹਨਾਂ ਨੇ ਈਮੇਲ ਕਰਤੀ ਭਾਈ ਤੁਸੀਂ ਕੁਆਲੀਫਾਈ ਆ, ਤੁਸੀਂ ਲੈ ਸਕਦੇ ਹੈਗੇ ਆ। ਸੋ ਪਲੀਜ਼ ਜਿਨ੍ਹਾਂ ਨੇ ਨਹੀਂ ਅਪਲਾਈ ਕੀਤਾ, ਅਪਲਾਈ ਕਰ ਦਿਓ। ਆਉਣ ਵਾਲੇ ਸਮੇਂ 'ਚ ਜਿਸ ਤਰ੍ਹਾਂ ਇਕੋਨਮੀ ਚੱਲ ਰਹੀ ਆ, ਬਹੁਤ ਸਾਰੀ ਗੌਰਮੈਂਟ ਵੱਲੋਂ ਜਿਹੜੀ ਹੈਲਪ ਮਿਲਣੀ ਹੈਗੀ ਆ। ਇੱਦਾਂ ਵੀ ਨਾ ਕਰੋ, ਕਈ ਕਮੈਂਟ ਥੱਲੇ ਪਾ ਰਹੇ ਹੈਗੇ ਸਾਡੇ ਵੀ ਭਾਈ ਅਸੀਂ ਤਾਂ ਹੁਣ ਜੇ ਪੈਸੇ ਹੋਰ ਮਿਲ ਗਏ ਫਿਰ ਜਨਵਰੀ ਤੱਕ ਨਹੀਂ ਕੰਮ ਕਰਨਾ। ਨਹੀਂ, ਦੇਖੋ ਆਪਾਂ ਉਸ ਮੁਲਕ ਦੇ ਵਿੱਚ ਆ, ਜੇ ਮੁਲਕ ਸਾਨੂੰ ਸਪੋਰਟ ਕਰ ਰਿਹਾ ਤੇ ਆਪਾਂ ਵੀ ਰਲ ਕੇ ਮੁਲਕ ਦੀ ਸਪੋਰਟ ਕਰਨੀ, ਤਾਂ ਹੀ ਆਪਾਂ ਸੁਪਰ ਪਾਵਰ ਰਹਿਣਾ ਆ। ਨਹੀਂ ਤਾਂ ਫਿਰ ਆਟੇ ਦਾਲ ਵਾਲੀ ਸਕੀਮ 'ਤੇ ਹੋ ਗਿਆ ਤਾਂ ਫਿਰ ਕੁਛ ਕੁ ਬੰਦੇ ਅਮੀਰ ਰਹਿ ਜਾਣੀਆਂ, ਵੱਡੀਆਂ ਕੰਪਨੀਆਂ ਉਹ ਦੇਖਦੇ ਹੀ ਆ ਆਪਾਂ, ਜਿਨ੍ਹਾਂ ਨੇ ਬਿਲੀਅਨਸ ਆਫ ਡਾਲਰ ਬਣਾਏ ਹੈਗੇ ਆ ਪਿਛਲੇ ਦਿਨਾਂ ਦੇ ਵਿੱਚ। ਸੋ ਆਪਾਂ ਲੋਕਲ ਬਿਜ਼ਨਸ ਦੀ ਸਪੋਰਟ ਕਰਨੀ ਹੈਗੀ ਆ। ਹਰ ਇੱਕ ਨੇ ਕੰਮ ਵੀ ਕਰਨਾ ਜਦੋਂ ਮਿਲਣਾ ਹੈਗਾ ਆ, ਹਰ ਇੱਕ ਬੰਦੇ ਦੀ ਜਿਹੜੀ ਸਪੋਰਟ ਕਰਨੀ ਹੈ। ਅਤੇ ਸੇਵਾ ਇਸੇ ਤਰ੍ਹਾਂ ਆਪਾਂ ਡਟੇ ਰਹਿਣਾ ਆ, ਜਿੱਦਾਂ ਸੇਵਾ ਪੂਰੀ ਲਾਰਜ ਸਕੇਲ 'ਤੇ ਪੂਰੇ ਹਰ ਇੱਕ ਦੁਨੀਆ ਦੇ ਮੁਲਕ ਦੇ ਵਿੱਚ ਜਿਹੜੇ ਸਿੱਖ ਕਰ ਰਹੇ ਹੈਗੇ ਆ। ਜੀ ਜੀ ਬਿਲਕੁਲ ਜ਼ਰੂਰੀ ਹੈ ਜੀ। ਇਹ ਸਾਰੇ ਚੀਜ਼ਾਂ ਅਜਿਹੇ ਜਦੋਂ ਸਥਿਤੀਆਂ ਬਣਦੀਆਂ ਆ, ਉਦੋਂ ਹਰ ਇੱਕ ਨੂੰ ਇੱਕ ਦੂਜੇ ਦੇ ਨਾਲ ਮਿਲ ਜੁਲ ਕੇ ਹੀ ਜਿਹੜਾ ਆ ਉਹ ਸਾਥ ਦੇ ਨਾਲ ਹੀ ਅੱਗੇ ਜਿਹੜਾ ਉਹ ਲੰਘਿਆ ਜਾ ਸਕਦਾ, ਅਦਰਵਾਈਜ਼ ਬੜੀ ਪ੍ਰੋਬਲਮ ਆਉਂਦੀ ਆ। ਬਿਲਕੁਲ। ਇੱਕ ਭੈਣ ਜੀ ਸਾਡੇ ਪਰਮ ਤੱਖਰ ਜੀ ਉਹ ਕਹਿ ਰਹੇ ਆ ਫੇਸਬੁੱਕ 'ਤੇ ਵੀ ਤੁਸੀਂ ਵਧੀਆ ਕੰਮ ਕਰਦੇ ਆ, ਬਦਾਮ ਅਖਰੋਟ ਭੇਜ ਦਈਏ। ਸੋ ਸਰੋਤਿਆਂ ਨੂੰ ਦੱਸ ਦਈਏ, ਤੁਹਾਡੇ ਜੁਬਾ ਸਿਟੀ 'ਚ ਹੀ ਇੱਕ ਬਿਜ਼ਨਸ ਨੂੰ $48,000 ਦਾ PPP ਲੋਨ ਮਿਲਿਆ ਸੀ ਸਾਡੇ ਕਹਿਣ 'ਤੇ। ਉਹ ਕਹਿੰਦੇ ਵੀ ਸਾਨੂੰ ਪਤਾ ਹੀ ਇਸ ਕਰਕੇ ਲੱਗਿਆ ਰੇਡੀਓ 'ਤੇ, ਅਤੇ ਉਹਨਾਂ ਨੇ ਸਾਨੂੰ ਪੂਰਾ ਜਿਹੜਾ ਬਕਸਾ ਆ ਬਦਾਮਾਂ ਦਾ ਇੱਥੇ ਭੇਜਿਆ ਹੈਗਾ ਆ ਜੀ। ਇਹ ਬਿਲਕੁਲ ਰਿਐਲਿਟੀ ਸਹੀ ਦੱਸ ਰਹੇ ਹੈਗੇ ਆ ਜੀ ਜੀ। ਅਤੇ ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਮਿਚ ਮਕੋਨਲ ਜਿਹੜੇ ਆ ਉਹਨਾਂ ਨੇ ਸਾਬਕਾ ਜਿਹੜੇ ਰਾਸ਼ਟਰਪਤੀ ਆ ਬਰਾਕ ਓਬਾਮਾ ਦੇ ਬਾਰੇ ਜਿਹੜੀਆਂ ਕੁਛ ਕੀਤੀਆਂ ਟਿੱਪਣੀਆਂ ਦੇ ਕਰਕੇ ਉਹ ਵਿਵਾਦ ਦੇ ਵਿੱਚ ਨੇ। ਉਹਨਾਂ ਨੇ ਰਾਸ਼ਟਰਪਤੀ ਓਬਾਮਾ ਦੇ ਬਾਰੇ ਕਿਹਾ ਵੀ ਇਹਨਾਂ ਨੂੰ ਚੁੱਪ ਰਹਿਣਾ ਚਾਹੀਦਾ, ਹੀ ਸ਼ੁੱਡ ਹੈਵ ਸ਼ਟ ਡਾਊਨ। ਅਤੇ ਇੱਕ ਕਥਿਤ ਤੌਰ 'ਤੇ ਇਹ ਕਹਿ ਰਹੇ ਆ ਵੀ ਜਿਹੜਾ ਐਪੀਡੈਮਿਕ ਦੇ ਨਾਲ ਸੰਬੰਧਿਤ ਕੋਈ ਗੇਮ ਪਲਾਨ ਜਿਹੜਾ ਹੈ ਉਹ ਨਹੀਂ ਛੱਡ ਕੇ ਗਏ, ਜਦ ਕਿ ਇਹ ਸਾਰਿਆਂ ਦੇ ਸਾਹਮਣੇ ਆ, ਇਹ ਪਬਲਿਕ ਇਨਫੋਰਮੇਸ਼ਨ ਆ ਵੀ ਰਾਸ਼ਟਰਪਤੀ ਟਰੰਪ ਨੇ ਆ ਕੇ ਹੀ ਜਿਹੜਾ ਐਪੀਡੈਮਿਕ ਦੇ ਨਾਲ ਸੰਬੰਧਿਤ ਜਿਹੜੇ ਲੋਕ ਸੀਗੇ, ਡਾਕਟਰ ਸੀਗੇ, ਜਾਂ ਉਹ ਜਿਹੜਾ ਸੀਗਾ ਇੱਕ ਬ੍ਰਾਂਚ, ਉਸ ਨੂੰ ਜਿਹੜਾ ਭੰਗ ਕਰ ਦਿੱਤਾ ਸੀਗਾ। ਕਹਿੰਦੇ 70 ਪੇਜਾਂ ਦੀ ਇੱਕ ਪਲੇ ਬੁੱਕ ਬਣਾ ਕੇ ਗਏ ਸੀਗੇ ਵੀ ਜੇ ਐਪੀਡੈਮਿਕ ਹੋ ਜਾਂਦੀ ਆ ਤਾਂ ਆਪਾਂ ਕੀ ਕਰਨਾ ਆ, ਇਹ ਜਿਹੜੇ ਸਾਬਕਾ ਪ੍ਰਸ਼ਾਸਨ ਵਾਲੇ। ਪਰ ਹੁਣ ਇਹ ਨਵੇਂ ਪ੍ਰਸ਼ਾਸਨ ਨੇ ਉਸ ਨੂੰ ਰੱਦ ਕਰ ਦਿੱਤਾ। ਅਤੇ ਹੁਣ ਲੋਕ ਮਿਚ ਮਕੋਨਲ ਨੂੰ ਇਸ ਗੱਲੋਂ ਘੇਰ ਰਹੇ ਆ, ਕਹਿੰਦੇ ਵੀ ਇਹ ਜਿਹੜਾ ਹੁਣ ਮੌਜੂਦਾ ਰਾਸ਼ਟਰਪਤੀ ਆ, ਇਹ ਪਿਛਲੇ 8 ਸਾਲ ਹਰ ਇੱਕ ਚੀਜ਼ ਦੇ ਉੱਤੇ ਬਿਆਨ ਦਿੰਦਾ ਸੀਗਾ, ਬੋਲਦਾ ਸੀਗਾ। ਉਦੋਂ ਇਸ ਨੂੰ ਕਿਸੇ ਨੇ ਸ਼ਟ ਡਾਊਨ ਹੋਣ ਨੂੰ ਤਾਂ ਕਿਹਾ ਨਹੀਂ। ਤੁਸੀਂ ਕਿਹੜੇ ਗੱਲ ਦੇ ਨਾਲ ਇਹ ਜਿਹੜੇ ਸਾਬਕਾ ਰਾਸ਼ਟਰਪਤੀ ਓਬਾਮਾ ਆ ਉਹਨਾਂ ਨੂੰ ਕਿਸੇ ਦੀ ਆਲੋਚਨਾ ਕਰਨ ਤੋਂ ਜਾਂ ਕਿਸੇ ਚੀਜ਼ ਦੇ ਉੱਤੇ ਟਿੱਪਣੀ ਕਰਨ ਤੋਂ ਜਿਹੜਾ ਉਹ ਰੋਕ ਰਹੇ ਆ? ਸੋ ਮੈਨੂੰ ਲੱਗਦਾ ਆ ਵੀ ਹੋ ਸਕਦਾ ਵੀ ਮਿਚ ਮਕੋਨਲ ਦੀ ਵਾਰੀ ਨਾ ਆ ਜਾਵੇ ਇਸ ਵਾਰ। ਉਸ ਦੇ ਖਿਲਾਫ ਕਾਫੀ ਤਗੜੀ ਇੱਕ US 에ਅਰ ਫੋਰਸ ਦੀ ਇੱਕ ਜਿਹੜੀ ਬੀਬੀ ਆ ਉਹ ਖੜੀ ਆ, ਤੇ ਉਸਨੇ ਚੰਗੀ ਫੰਡ ਰੇਜ਼ਿੰਗ ਵੀ ਇਸ ਦੇ ਖਿਲਾਫ ਜਿਹੜੀ ਉਹ ਕੀਤੀ ਹੋਈ ਆ। ਮਿਚ ਮਕੋਨਲ ਵੀ ਇਦਾਂ ਦਾ ਆ ਜਿੱਦਾਂ ਆਪਣੇ ਇੰਡੀਅਨ ਪੋਲੀਟੀਸ਼ੀਅਨ ਨਹੀਂ ਹੁੰਦੇ ਨਾ, ਜਿਹੜੇ ਇੱਕ ਵਾਰੀ ਬਣ ਗਏ ਹਟਦੇ ਨਹੀਂ। ਉਹਨਾਂ ਨੂੰ ਵੀ ਬਹੁਤ ਸਾਲ ਹੋ ਗਏ। ਟਰੱਕਰਾਂ ਨੂੰ ਦੱਸਦੇ ਜਾਈਏ, ਉਹਦੀ ਜਨਾਨੀ ਆ ਇਲੈਨ ਚਾਓ ਜਿਹੜੀ ਡਿਪਾਰਟਮੈਂਟ ਸੈਕਟਰੀ ਹੈਗੀ ਆ ਟਰਾਂਸਪੋਰਟੇਸ਼ਨ ਦੀ, ਡਿਪਾਰਟਮੈਂਟ ਆਫ ਟਰਾਂਸਪੋਰਟੇਸ਼ਨ। ਬੁਸ਼ ਦੇ ਐਰਾ ਦੇ ਵਿੱਚ ਵੀ ਉਹੀ ਸੀਗੀ ਤੇ ਹੁਣ ਵੀ ਉਹੀ ਆ। ਉਹ ਜਦੋਂ ਵੀ ਆਉਂਦੀ ਆ ਤੇ ਉਹਨੂੰ ਉਹੀ ਅਹੁਦਾ ਜਿਹੜਾ ਉਹ ਵਰਕਰਾਂ ਨੂੰ ਮਿਲ ਜਾਂਦਾ ਆ, ਕਿਉਂਕਿ ਉਹ ਮੈਜੋਰਟੀ ਲੀਡਰ ਦੀ ਉਹ ਵਾਈਫ ਹੈਗੀ ਆ। ਹੁਣ ਤੁਸੀਂ ਦੱਸੋ ਵੀ ਇੱਥੇ ਪੋਲੀਟਿਕਸ ਵੀ ਕੋਈ ਬਹੁਤੀ ਜ਼ਿਆਦਾ ਫਰਕ ਨਹੀਂ ਹੈਗੀ, ਉੱਦਾਂ ਦੀ ਚੀਜ਼ਾਂ ਦੇਖਣ ਨੂੰ ਮਿਲ ਜਾਂਦੀਆਂ ਆ। ਬਿਲਕੁਲ। ਅੱਜ ਸਾਡੇ ਕੈਲੀਫੋਰਨੀਆ ਦੇ ਵਿੱਚ ਅੱਜ ਇੱਕ ਇਲੈਕਸ਼ਨ ਹੋ ਰਹੀ ਹੈਗੀ ਆ ਇੱਕ ਕਾਂਗਰਸਮੈਨ ਦੇ ਲਈ, ਡੈਮੋਕ੍ਰੈਟਿਕ ਸਟੇਟ ਅਸੈਂਬਲੀ ਬੋਮੈਨ ਕ੍ਰਿਸਟੀ ਸਮਿਥ ਤੇ ਰਿਪਬਲਿਕਨ ਮਾਈਕ ਗਰਸੀਆ। ਕਾਫੀ ਫਾਸਮੀ ਟੱਕਰ ਹੈਗੀ ਆ। ਸੋ 8 ਵਜੇ ਤੋਂ ਬਾਅਦ ਸ਼ਾਇਦ ਰਿਜ਼ਲਟ ਆਉਣੇ ਸ਼ੁਰੂ ਹੋਊਗੇ। ਇਹ ਸੀਟ ਜਿਹੜੀ ਡੈਮੋਕ੍ਰੈਟਿਕ ਕੈਂਡੀਡੇਟ ਲੈ ਗਿਆ ਸੀ ਪਿਛਲੀ ਵਾਰੀ, ਤੇ ਰਿਪਬਲਿਕਨ ਉਸ ਨੂੰ ਟਰਾਈ ਕਰ ਰਹੇ ਹੈਗੇ ਆ ਰੀਗੇਨ ਕਰਨ ਦੇ ਲਈ। ਜੀ ਜੀ ਬਿਲਕੁਲ। ਤੇ ਇੱਥੇ ਹੀ ਜਿਹੜਾ ਹਰਜੋਤ ਸਿੰਘ ਜੀ ਹੁਣ ਆਪਣੇ ਅੱਜ ਦੇ ਪ੍ਰੋਗਰਾਮ ਦਾ ਸਮਾਂ ਵੀ ਜਿਹੜਾ ਉਹ ਸਮਾਪਤ ਹੈਗਾ। ਬਿਲਕੁਲ। ਇੱਕ ਵਾਰੀ ਬੇਨਤੀ ਜ਼ਰੂਰ ਕਰਦੇ, ਜਿੰਨੇ ਵੀ ਟਰੱਕਰ ਵੀਰ ਆ ਸਾਰਿਆਂ ਨੂੰ ਦੱਸ ਦਿਓ, ਸਵੇਰੇ 9 ਵਜੇ ਜਿਹੜਾ ਸਾਡਾ ਪ੍ਰੋਗਰਾਮ ਹੋਣਾ ਹੈ ਪੰਜਾਬੀ ਰੇਡੀਓ USA 'ਤੇ, ਉਹਦੇ 'ਚ ਡਿਟੇਲ ਦੇ ਵਿੱਚ ਜਿਹੜਾ ਵੀਰਵਾਰ ਨੂੰ ਟਰੱਕਰਸ ਜਿਹੜੇ ਪ੍ਰੋਟੈਸਟ ਕਰਨ ਜਾ ਰਹੇ, ਬੜਾ ਪੀਸਫੁਲ ਪ੍ਰੋਟੈਸਟ, ਸੋਸ਼ਲੀ ਡਿਸਟੈਂਸ ਰੱਖ ਕੇ, ਕੋਈ ਉੱਥੇ ਇਕੱਠ ਨਹੀਂ ਹੋਣਾ, ਕੋਈ ਲੈਕਚਰ ਨਹੀਂ ਹੋਣੇ ਹੈਗੇ। ਉਹ ਕਿਸ ਤਰ੍ਹਾਂ ਜਿਹੜਾ ਹੋਣਾ ਇਕੱਠ ਕਰਨਾ ਹੈ, ਪਰ ਦੂਰ ਰਹਿ ਕੇ ਇਕੱਠ ਕਰਨਾ। ਸੋ ਉਹਦੇ ਬਾਰੇ ਡਿਟੇਲ 'ਚ ਜਿਹੜੇ ਅੱਗੇ ਲੱਗ ਕੇ ਜਿੰਨੇ ਵੀ ਆਪਣੇ ਭਰਾ ਲੱਗੇ ਹੋ ਆ, ਉਹ ਸਾਡੇ ਨਾਲ ਆ ਕੇ ਸ਼ੇਅਰ ਕਰਨਗੇ।
ਜੀ ਬਿਲਕੁਲ। ਤੇ ਇੱਥੇ ਹੀ ਜਿਹੜਾ ਆਪਣੇ ਅੱਜ ਦੇ ਪ੍ਰੋਗਰਾਮ ਨੂੰ ਹੁਣ ਸਮਾਪਤ ਕਰਦੇ ਹਾਂ। ਮਿਲਾਂਗੇ ਅਗਲੀ ਵਾਰ। ਉਦੋਂ ਤੱਕ ਲਈ ਮੇਰੇ ਰਾਜਕਰਮਬੀਰ ਸਿੰਘ ਵੱਲੋਂ ਤੇ ਮੇਰੇ ਹਰਜੋਤ ਸਿੰਘ ਖਾਲਸਾ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸਹਿ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA।